ਪੰਜਾਬੀ ਰੇਡੀਓ ਯੂਐਸ से सुन रहे ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜੀ। ਬਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁਣ ਪਟਿਆਲਾ ਸਟੂਡੀਓ ਤੋਂ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਬਸ ਸਤਨਾਮ ਸਿੰਘ ਸ਼ੇਰਗਿੱਲ ਸਲਮਾ ਰਾਜਵਿੰਦਰ ਸਿੰਘ ਕਾਲੂ ਜੁਬਸੇਰੀ ਮਨਜੀਤ ਸਿੰਘ ਦੀਵਾਨਾ ਦਰਸ਼ਨ ਸਿੰਘ ਭਲਵਾਨ ਮਹਾ ਸਿੰਘ ਜੜੀਆ ਫਰਜ਼ਨੋ ਮਨਦੀਪ ਸਿੰਘ ਸੈਨੋਜੇ ਧਰਮ ਸਿੰਘ ਸਲਮਾ ਦਲਜੀਤ ਸਿੰਘ ਅਮਰਜੀਤ ਕੌਰ ਰਘਵੀਰ ਸਿੰਘ ਅਜਮੇਰ ਸਿੰਘ ਮਾਹਲ ਟਰਲਿਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ। ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਬਾਨੋ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਸਭ ਤੋਂ ਪਹਿਲਾਂ ਬਾਦਲ ਦੇ ਵੀਡੀਓ ਬਿਆਨ ਦੀ, ਉਸ ਦੇ ਉੱਤੇ ਬਹੁਤਿਆਂ ਨੂੰ ਹੈਰਾਨਗੀ ਹੋਈ ਆ। ਬਿਲਕੁਲ ਜੀ, ਐਕਚੁਅਲੀ ਇਹ ਤਾਂ ਪਤਾ ਹੀ ਹੈ ਜੀ ਕਿ ਜਦੋਂ ਕਿਤੇ ਜਿਹੜੀ ਉਹ ਲੋੜ ਪੈਂਦੀ ਆ ਕਿ ਪੰਜਾਬ ਦੇ ਨਾਲ ਤਾਂ ਜਿਹੜਾ ਜੀ ਉਹ ਖੜਦੇ ਕਦੇ ਵੀ ਨਹੀਂ ਨਾ ਜੀ, ਖੜਦੇ ਤਾਂ ਉਲਟੀ ਨੇ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਣ। ਸ਼ਾਇਦ ਕੁਝ ਲੋਕਾਂ ਨੂੰ ਇਹ ਭੁਲੇਖਾ ਪੈ ਜਾਂਦਾ ਕਿ ਨਹੀਂ ਏਦਾਂ ਨਹੀਂ ਹੁੰਦਾ। ਰਿਐਲਿਟੀ ਜਿਹੜੀ ਜੀ ਉਹ ਪਿਛਲੇ ਸਮੇਂ ਦੀ ਇਹੀ ਰਹੀ ਹੈ ਜੀ। ਹਾਂ, ਉਦੋਂ ਇੰਨਾ ਸੀਗਾ ਕਿ ਇਹਨਾਂ ਬਿਆਨਾਂ ਦੇ ਉੱਤੇ ਬਹੁਤਾ ਕੁਝ ਜਿਹੜਾ ਜੀ ਉਹ ਓਲਾ ਰਹਿ ਜਾਂਦਾ ਸੀ ਵੀ ਅੱਛਾ ਇਹ ਹੋ ਸਕਦਾ ਇਹਦੇ ਵਿੱਚ ਸੱਚਾਈ ਜਿਹੜੀ ਜੀ ਉਹ ਨਾ ਹੋਵੇ। ਹੁਣ ਕਿਉਂਕਿ ਵੀਡੀਓ ਦੇ ਰੂਪ ਦੇ ਵਿੱਚ ਇਹ ਸਾਰਾ ਕੁਝ ਆਉਣਾ ਸ਼ੁਰੂ ਹੋ ਗਿਆ ਤੇ ਰਿਐਲਿਟੀ ਜਿਹੜੀ ਹੈ ਜੀ ਉਹ ਫਿਰ ਸਾਹਮਣੇ ਆਉਣ ਜਿਹੜਾ ਜੀ ਉਹ ਲੱਗ ਜਾਂਦੀ ਹੈ। ਕੱਲ ਲੰਮੇ ਸਮੇਂ ਤੋਂ ਬਾਅਦ ਸੈਂਚੁਰੀ ਦੇ ਨੇੜੇ ਢੁੱਕੇ ਪ੍ਰਕਾਸ਼ ਸਿੰਘ ਬਾਦਲ ਹੋਰੀ ਇੱਕ ਵਾਰੀ ਫੇਰ ਇਉਂ ਲੱਗਿਆ ਕਿ ਉਹ ਅਕਾਲੀ ਦਲ ਦੇ ਹੱਕ ਦੇ ਵਿੱਚ ਜਿਹੜਾ ਵੀ ਉਹ ਇਸ ਕਰਕੇ ਉਹਨਾਂ ਨੂੰ ਆਉਣਾ ਪੈ ਗਿਆ ਕਿ ਚਫੇਰੇ ਤੋਂ ਅਕਾਲੀ ਦਲ ਬਾਦਲ ਜਿਹੜਾ ਉਹ ਫਿਰ ਗਿਆ। ਚਾਹੇ ਉਹ ਗਲਤ ਬਿਆਨੀ ਜਿਹੜੀ ਉਹਨਾਂ ਨੂੰ ਗਲਤ ਸਟੈਂਡ ਲੈਣ ਕਰਕੇ ਜਿਹੜਾ ਵੀ ਉਹ ਕਹਿ ਲਓ। ਅਕਸਰ ਇਹ ਕਿਹਾ ਜਾਂਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਉਹ ਸੰਕਟ ਮੋਚਕ ਨੇ ਅਕਾਲੀ ਦਲ ਬਾਦਲ ਦੇ, ਉਹ ਉਹਦੇ ਚੋਂ ਕੱਢ ਲੈਂਦੇ ਆ ਉਹਨੂੰ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਐਤਕੀ ਜਿਹੜਾ ਉਹ ਇਸ ਤਰ੍ਹਾਂ ਨਹੀਂ ਲੱਗ ਰਿਹਾ। ਜੋ ਕੁਝ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬੋਲਿਆ, ਬਹੁਤ ਸਾਰੇ ਜਿਹੜੇ ਨੇਤਾ ਨੇ ਉਹਨਾਂ ਨੂੰ ਹੈਰਾਨਗੀ ਵੀ ਇਸ ਗੱਲ ਦੀ ਹੋ ਰਹੀ ਹੈ ਕਿ ਏਦਾਂ ਵੀ ਕੋਈ ਬੰਦਾ ਜਿਹੜਾ ਵੀ ਉਹ ਬੋਲ ਸਕਦਾ ਜਾਂ ਉਹ ਪੰਜਾਬ ਦੇ ਹੱਕਾਂ ਦੇ ਵਿਰੋਧ ਦੇ ਵਿੱਚ ਜਿਹੜਾ ਵੀ ਉਹ ਖੜਾ ਹੋ ਸਕਦਾ। ਕਿਉਂਕਿ ਇਹਦੇ ਵਿੱਚ ਜਿਹੜੇ ਆਰਡੀਨੈਂਸ ਨੇ ਜਾਰੀ ਕੀਤੇ ਗਏ ਕੇਂਦਰ ਦੀ ਸਰਕਾਰ ਦੇ ਵੱਲੋਂ, ਉਹ ਉਹਦੇ ਹੱਕ ਦੇ ਵਿੱਚ ਜਿਹੜਾ ਜੀ ਡਟ ਕੇ ਆ ਕੇ ਖੜੇ ਹੋ ਗਏ ਔਰ ਆ ਕੇ ਜਿਹੜਾ ਜੀ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੇ ਕਿਸੇ ਕਿਸਮ ਦਾ ਜਿਹੜਾ ਜੀ ਇਸ ਮਾਮਲੇ 'ਚ ਧੱਕਾ ਨਹੀਂ ਕੀਤਾ। ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਇਹ ਆਰਡੀਨੈਂਸ ਨੇ ਇਹ ਕਿਸਾਨਾਂ ਦੀ ਭਲਾਈ ਦੇ ਵਾਸਤੇ ਨੇ, ਮਤਲਬ ਕਿ ਕਿਸਾਨ ਇਹਦੇ ਨਾਲ ਹੋਰ ਖੁਸ਼ਹਾਲ ਹੋ ਜਾਣਗੇ, ਇਹ ਕਹਿਣ ਦੀ ਕੋਸ਼ਿਸ਼ ਕੀਤੀ। ਉਹੀ ਜਿਹੜਾ MSP ਵਾਲੀ ਗੱਲ ਸੁਖਬੀਰ ਸਿੰਘ ਬਾਦਲ ਹੋਰੀ ਕਰਦੇ ਆ, ਉਹੀ ਉਹਨਾਂ ਨੇ ਜਿਹੜੀ ਵੀ ਕੀਤੀ ਕਿ ਸਾਡੇ ਕੋਲ ਤਾਂ ਚਿੱਠੀ ਵੀ ਆ ਜਿਹੜੀ ਕੇਂਦਰ ਦੀ ਸਰਕਾਰ ਨੇ ਦਿੱਤੀ ਹੈ ਕਿ MSP ਜਿਹੜੀ ਉਹ ਖਤਮ ਨਹੀਂ ਕੀਤੀ ਜਾਊਗੀ। ਸੁਖਬੀਰ ਸਿੰਘ ਬਾਦਲ ਹੋਰਾਂ ਦੇ ਫੇਸਬੁੱਕ ਪੇਜ ਤੇ 10 ਮਿੰਟ ਦੀ ਵੀਡੀਓ ਜਿਹੜੀ ਵੀ ਉਹਨਾਂ ਨੇ ਪਾਈ, ਇਹ ਚਿੱਠੀ ਦਾ ਜ਼ਿਕਰ ਕੀਤਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਇਹ ਦੋਸ਼ ਲਾਏ ਕਿ ਉਹ ਜਾਣ ਬੁੱਝ ਕੇ ਖੇਤੀ ਆਰਡੀਨੈਂਸਾਂ ਦੇ ਮਾਮਲੇ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਜਦੋਂ ਕਿ ਇਹ ਪੰਜਾਬ ਦੇ ਬਹੁਤ ਹੱਕ ਦੇ ਵਿੱਚ ਨੇ ਜਿਹੜੇ ਆਰਡੀਨੈਂਸ। ਅੱਛਾ, ਹੁਣ ਸਵਾਲ ਇਹ ਆ ਕਿ ਆਰਡੀਨੈਂਸ ਕਿਵੇਂ ਹੱਕ ਦੇ ਵਿੱਚ ਨੇ? ਇਹ 2-3 ਚੀਜ਼ਾਂ ਕਰਕੇ ਜਿਹੜੇ ਵੀ ਪ੍ਰਕਾਸ਼ ਸਿੰਘ ਬਾਦਲ ਹੋਰੀ ਆਏ ਨੇ। ਇੱਕ ਤਾਂ ਵੱਡਾ ਜਿਹੜਾ ਉਹਨਾਂ ਦੇ ਆਉਣ ਦਾ ਸ਼ਾਇਦ ਕਾਰਨ ਇਹੀ ਆ ਕਿ ਅਕਾਲੀ ਦਲ ਬਾਦਲ ਨਿਰੰਤਰ ਖੁਰਦਾ ਤੁਰਿਆ ਜਾ ਰਿਹਾ ਜੀ। ਸੁਖਦੇਵ ਸਿੰਘ ਢੀਂਡਸਾ ਹੋਰੀ ਚੁੱਪ ਚਪੀਤੇ ਸਨ ਜਿਹੜੀ ਉਹ ਲਾਈ ਜਾਂਦੇ ਆ। ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਕਿਸ ਚੀਜ਼ ਦੇ ਹੱਕ ਦੇ ਵਿੱਚ ਖੜਨ। ਜਦੋਂ ਵਿਧਾਨ ਸਭਾ ਦੇ ਵਿੱਚ ਪਿਛਲੇ ਦਿਨੀ ਮਤਾ ਇਹਨਾਂ ਆਰਡੀਨੈਂਸਾਂ ਦੇ ਖਿਲਾਫ ਲਿਆਂਦਾ ਗਿਆ ਤਾਂ ਅਕਾਲੀ ਦਲ ਬਾਦਲ ਇੱਕ ਬਹਾਨੇਬਾਜ਼ੀ ਕਰਕੇ ਜਿਹੜਾ ਵੀ ਉਹ ਗਿਆ ਹੀ ਨਹੀਂ ਵਿਧਾਨ ਸਭਾ 'ਚ, ਕਿਉਂਕਿ ਉਹਨੂੰ ਪਤਾ ਸੀਗਾ ਕਿ ਉੱਥੇ ਖੜਨਾ ਪੈਣਾ ਇੱਕ ਪਾਸੇ, ਜਾਂ ਤਾਂ ਆਰਡੀਨੈਂਸਾਂ ਦੇ ਖਿਲਾਫ ਜਾਂ ਇਹਨਾਂ ਦੇ ਹੱਕ ਦੇ ਵਿੱਚ ਖੜਦੇ ਤੇ ਪੰਜਾਬ ਦੇ ਵਿੱਚ ਜਿਹੜਾ ਵੀ ਉਹ ਰੌਲਾ ਪੈਣਾ। ਜੇ ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਕਰਦੇ ਤੇ ਜਿਹੜੀ ਗੱਡੀ ਆ ਸੈਂਟਰ ਦੇ ਵਿੱਚ ਉਹ ਜਾਂਦੀ ਆ। ਤੋ ਉਹਦੇ ਕਰਕੇ ਹੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇਹ ਜਿਹੜਾ ਵੀ ਮੂਹਰੇ ਆਉਣਾ ਪਿਆ। ਹੁਣ ਇਹਦੇ 'ਚ ਵੱਡਾ ਸਵਾਲ ਜਿਹੜਾ ਵੀ ਇਹ ਹੋਊਗਾ ਕਿ ਜਦੋਂ ਕਿਸਾਨ ਜਿਹੜੇ ਆ ਉਹ ਪਿਛਲੇ ਦਿਨੀ 550 ਤੋਂ ਉੱਪਰ ਜਿਹੜਾ ਪਿੰਡ ਆ ਉਹਨਾਂ ਨੂੰ ਜਾਂਦੇ ਰਾਹਾਂ ਦੇ ਉੱਤੇ ਡਟ ਕੇ ਬੈਠੇ ਰਹੇ ਆ
ਕਿ ਅਸੀਂ ਅਕਾਲੀ ਦਲ ਵਾਲਿਆਂ ਨੂੰ ਪਿੰਡਾਂ 'ਚ ਨਹੀਂ ਵੰਡ ਦੇਣਾ, ਤੇ ਵੰਡ ਦਿੱਤਾ ਨਹੀਂ ਉਹਨਾਂ ਨੇ। ਕਿਸਾਨ ਯੂਨੀਅਨਾਂ ਜਿਹੜੀਆਂ ਨੇ ਉਹ ਸਾਰੀਆਂ ਇਹਨਾਂ ਆਰਡੀਨੈਂਸਾਂ ਦਾ ਤਕੜਾ ਵਿਰੋਧ ਕਰ ਰਹੀਆਂ ਨੇ। ਪਾਰਲੀਮੈਂਟ ਦੇ ਵਿੱਚ ਸੈਸ਼ਨ ਸ਼ੁਰੂ ਹੋ ਰਿਹਾ, ਕਿਸਾਨ ਜਥੇਬੰਦੀਆਂ ਕਹਿੰਦੀਆਂ ਅਸੀਂ ਉਸ ਦਿਨ ਵੀ ਵੱਡੇ ਰੋਸ ਮੁਜ਼ਾਹਰੇ ਜਿਹੜੇ ਆ ਉਹ ਕਰਨੇ ਆ। ਹੁਣ ਜਿਹੜੇ ਆਗੂ ਨੇ ਬਾਦਲ ਦੇ ਨਾਲ, ਜਿੰਨੇ ਇੱਕ ਬਾਦਲ ਦਲ ਦੇ ਨਾਲ ਜਿਹੜਾ, ਉਹ ਇਸ ਮਾਮਲੇ ਦੇ ਉੱਤੇ ਕੀ ਬੋਲਦੇ ਆ? ਕਿਉਂਕਿ ਪੰਜਾਬ ਦੇ ਵਿੱਚ ਤਾਂ ਜਿਹੜਾ ਜੀ ਲੋਕ ਜਿਹੜੇ ਕਿਸਾਨ ਨੇ ਖਾਸ ਤੌਰ ਦੇ ਉੱਤੇ, ਉਹ ਬਾਹਰ ਨਿਕਲਣਾ ਬੰਦ ਕਰ ਦੇਣਗੇ ਜਿੰਨੇ ਗੁੱਸੇ ਦੇ ਵਿੱਚ ਕਿਸਾਨ ਇਹਨਾਂ ਆਰਡੀਨੈਂਸਾਂ ਨੂੰ ਲੈ ਕੇ ਨੇ। ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀਡੀਓ ਪਾ ਕੇ ਇਸ ਆਰਡੀਨੈਂਸ ਦੇ ਹੱਕ ਦੇ ਵਿੱਚ ਡਟੇ ਜਿਹੜਾ ਜੀ ਨਜ਼ਰ ਆਉਂਦੇ ਆ। ਕਿਤੇ ਨਾ ਕਿਤੇ ਇੱਕ ਗੱਲ ਜਿਹੜੀ ਹੈ ਜੀ, ਇਹ ਕਹਿ ਲਓ ਕਿ ਜਿਹੜਾ ਇਹ ਦਲ ਹੈ ਉਹ ਹੁਣ ਤਰਲਿਆਂ ਦੇ ਉੱਤੇ ਉਤਰਿਆ ਹੋਇਆ ਭਾਰਤੀ ਜਨਤਾ ਪਾਰਟੀ ਦੇ ਵੀ ਉਹ ਤੋੜ ਵਿਛੋੜਾ ਨਾ ਇਹਨਾਂ ਦੇ ਨਾਲੋਂ ਕਿਤੇ ਕਰ ਲੈਣ। ਜੇ ਕਰਕੇ ਉਹ ਦੂਜੇ ਪਾਸੇ ਨੂੰ ਤੁਰ ਪੈਂਦੇ ਆ ਦੂਜਿਆਂ ਦੇ ਨਾਲ, ਤੇ ਫਿਰ ਕੀ ਹੋਊਗਾ? ਜਿਹਦੇ ਇੱਕ ਪੁੱਤ ਪ੍ਰਸਤੀ ਕਰਕੇ ਇੰਨਾ ਕੁਛ ਜਿਹੜਾ ਜੀ ਉਹ ਛੱਡ ਦਿੱਤਾ, ਜੇ ਹੁਣ ਵੀ ਜਿਹੜਾ ਜੀ ਉਹ ਅੱਗੇ ਨਾ ਵਧਿਆ, ਜੇ ਮੁੱਖ ਮੰਤਰੀ ਨਾ ਬਣੇ ਕੱਲ ਨੂੰ, ਤੇ ਫਿਰ ਕੀ ਹੋਊਗਾ ਜੀ? ਕੀ ਕੁਛ ਨਹੀਂ ਜਿਹੜਾ ਜੀ ਉਹ ਵਾਰ ਦਿੱਤਾ ਇਸ ਗੱਲ ਦੇ ਉੱਤੇ ਸਭ ਕੁਛ। ਇਸੇ ਕਰਕੇ ਸੈਂਕੜੇ ਨੂੰ ਢੁੱਕੇ ਬਾਦਲ ਸਾਹਿਬ ਜਿਹੜੇ ਜੀ ਉਹ ਪੰਜਾਬ ਦੇ ਹਿੱਤਾਂ ਨੂੰ ਛੱਡ ਕੇ, ਕਿਸਾਨਾਂ ਦੇ ਹਿੱਤਾਂ ਨੂੰ ਛੱਡ ਕੇ, ਪੁੱਤ ਦੇ ਹਿੱਤਾਂ ਦੇ ਹੱਕ ਦੇ ਵਿੱਚ ਡਟੇ ਹੋਏ ਨਜ਼ਰ ਆ ਰਹੇ। ਬਿਲਕੁਲ ਜੀ, ਇੱਕ ਕੁਰਸੀ ਦੀ ਖਾਤਰ ਦੇਖੋ ਇੱਕੋ ਹੀ ਪਰਿਵਾਰ ਨੂੰ ਜਿਹੜੇ ਆਰਡੀਨੈਂਸ ਆ ਉਹਨਾਂ ਦੀ ਸਮਝ ਪੈ ਰਹੀ ਆ, ਉਹਨਾਂ ਨੂੰ ਚੰਗੇ ਲੱਗਦੇ, ਸਾਰੇ ਪੰਜਾਬ ਨੇ ਇਸ ਨੂੰ ਨਕਾਰਿਆ। ਤਾਂ ਅੱਗੇ ਸਮੇਧ ਸੈਣੀ ਦੀ ਜੇ ਗੱਲ ਕਰੀਏ ਤੇ ਸੁਰੱਖਿਆ ਛੱਡ ਕੇ ਫਰਾਰ। ਦੇਖੋ ਕੁਛ ਲੋਕ ਜਿਹੜੇ ਵੀ ਉਹ ਅਕਸਰ ਇਹ ਗੱਲ ਕਹਿੰਦੇ ਆ ਕਿ ਇਹਨਾਂ ਮਾਮਲਿਆਂ ਦੇ ਵਿੱਚ ਕੁਛ ਨਹੀਂ ਜਿਹੜਾ ਜੀ ਉਹ ਹੋਣਾ। ਇੱਕ ਗੱਲ ਜਿਹੜੀ ਜੀ ਉਹ ਹੈਗੀ ਆ, ਦੇਖੋ ਇਹੋ ਜਿਹੇ ਜਿਹੜੇ ਮਾਮਲੇ ਨੇ, ਗ੍ਰਿਫਤਾਰੀ ਤਾਂ ਹੋਊਗੀ, ਇਹ ਲਗਭਗ ਜਿਹੜਾ ਜੀ ਉਹ ਤੈਅ ਆ। ਕੁਛ ਇੱਕ ਦੇ ਵਿੱਚ ਟੈਕਨੀਕਲ ਗੱਲਾਂ ਨੇ ਜਿਹੜੀਆਂ ਪਿਛਲੇ ਦਿਨਾਂ ਦੇ ਦੌਰਾਨ ਵੀ ਮੈਂ ਵਿਸਥਾਰ ਦੇ ਵਿੱਚ ਵੀ ਜਿਹੜੀਆਂ ਜੀ ਉਹ ਸਮਝਾਈਆਂ ਨੇ, ਚਾਹੇ ਉਹ ਮੁਹਾਲੀ ਦੀ ਅਦਾਲਤ ਜਿਹੜੀ ਹੈਗੀ ਆ ਉਹਦੇ ਵੱਲੋਂ ਜ਼ਮਾਨਤ ਰੱਦ ਕਰਦਿਆਂ ਕੀਤੀਆਂ ਗਈਆਂ ਕੁਛ ਅਹਿਮ ਗੰਭੀਰ ਟਿੱਪਣੀਆਂ ਹੋਣ, ਜਿਹਦੇ ਵਿੱਚ ਉਹਨੂੰ ਗਿਲਟੀ ਕਰਾਰ ਜਿਹੜਾ ਵੀ ਉਹ ਦਿੱਤਾ ਗਿਆ ਇਸ ਹੀਨੀਅਸ ਕ੍ਰਾਈਮ ਦੇ ਵਿੱਚ, ਇਹ ਲਿਖਿਆ ਹੋਇਆ ਉਹਦੇ ਵਿੱਚ। ਉਹ ਹੁਣ ਚਾਹੇ ਜਿਹੜੀ ਹਾਈ ਕੋਰਟ ਹੈ ਉਹਦੇ ਐਪਲੀਕੇਸ਼ਨ ਤਾਂ ਲੈ ਲਈ ਉਹਦੀ ਬੇਲ ਦੀ, ਪਰ ਉਹਨੂੰ ਰਾਹਤ ਕੋਈ ਨਹੀਂ ਦਿੱਤੀ। ਇਹਦਾ ਇਉਂ ਹੁੰਦਾ ਜੀ ਕਿ ਜੇ ਰਾਹਤ ਮਿਲਣੀ ਹੋਵੇ ਤੇ ਉਹ ਉਸੇ ਵੇਲੇ ਮਿਲ ਜਾਂਦੀ ਹੈ। ਇਹਦੀ ਸੁਣਵਾਈ ਕਰਾਂਗੇ ਇੰਨੀ ਤਰੀਕ ਨੂੰ, ਜਾਂ ਅਜੇ ਉਹਦੀ ਤਰੀਕ ਵੀ ਨਹੀਂ ਮਿੱਥੀ, ਤੇ ਉਹਦੇ ਉੱਤੇ ਸਟੇ ਲੱਗ ਜਾਂਦਾ ਜਿਹੜਾ ਗ੍ਰਿਫਤਾਰੀ ਉੱਤੇ। ਉਹ ਸਟੇ ਨਹੀਂ ਜਿਹੜਾ ਜੀ ਉਹ ਲੱਗਿਆ। ਉਹਦਾ ਰੀਜ਼ਨ ਇਹੀ ਹੈ ਕਿ ਜਿਹੜੀ ਹੇਠਲੀ ਅਦਾਲਤ ਹੈ, ਜਿਹੜੀ ਮੁਹਾਲੀ ਦੀ ਅਦਾਲਤ ਹੈ, ਉਹਦੇ ਕਹੇ ਦੇ ਉੱਤੇ 302 ਧਾਰਾ ਲੱਗੀ ਹੈ। ਤੇ ਹੁਣ ਸਮੇਧ ਸੈਣੀ ਜਿਹੜਾ ਜੀ ਉਹ ਆਪਣੇ ਘਰ ਨਹੀਂ ਹੈਗਾ, ਜਿਹੜੀ ਸੁਰੱਖਿਆ ਛਤਰੀ ਉਹਨੂੰ ਮਿਲੀ ਹੋਈ ਆ ਉਹ ਉੱਥੇ ਛੱਡ ਕੇ ਉੱਥੋਂ ਜਿਹੜਾ ਜੀ ਉਹ ਨਿਕਲਿਆ ਹੋਇਆ। ਉਹਦੇ ਪਤਨੀ ਨੇ ਕੱਲ ਇੱਕ ਚਿੱਠੀ ਜਿਹੜੀ ਲਿਖੀ ਪੰਜਾਬ ਸਰਕਾਰ ਨੂੰ ਕਿ ਸਾਡੀ ਸੁਰੱਖਿਆ ਛਤਰੀ ਸਾਰੀ ਜਿਹੜੀ ਉਸ ਮਿਲੀ ਆ ਤੇ ਸਾਨੂੰ ਖਤਰਾ ਜਿਹੜਾ ਜੀ ਉਹ ਖੜਾ, ਜਦੋਂ ਕਿ ਇਹਦੇ ਉੱਤੇ ਸਰਕਾਰ ਨੇ ਆਪਣਾ ਸਪਸ਼ਟੀਕਰਨ ਦਿੱਤਾ ਕਿ ਜਿਹੜੀ Z+ ਸਿਕਿਉਰਿਟੀ ਉਹਨੂੰ ਮਿਲੀ ਹੋਈ ਆ ਉਹ ਕਿਸੇ ਨੇ ਨਹੀਂ ਵਾਪਸ ਲਈ। ਇਹ ਕਿਹਾ ਕਿ ਉਹ ਜਿੰਨੇ ਵਹੀਕਲ ਨੇ ਉਹਦੇ ਸਿਕਿਉਰਿਟੀ ਦੇ ਉੱਤੇ ਤੁਰਦੇ, ਜੈਮਰ ਉਹਦੇ ਨਾਲ ਜਿਹੜਾ ਜੀ ਉਹ ਚੱਲਦਾ, ਮਤਲਬ ਕਿ ਅੱਗੇ ਵੀ ਮੈਨੂੰ ਦੱਸਿਆ ਸੀ ਇੰਨੀ ਸਿਕਿਉਰਿਟੀ ਆ ਉਹਦੇ ਕੋਲੇ ਜਿੰਨੀ ਮੁੱਖ ਮੰਤਰੀ ਹੋਰਾਂ ਦੇ ਕੋਲੇ ਆ, ਜਿੰਨੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਕੋਲੇ ਆ, ਜਿੰਨੀ ਸੁਖਬੀਰ ਸਿੰਘ ਬਾਦਲ ਦੇ ਕੋਲੇ, ਇੰਨੀ ਸਿਕਿਉਰਿਟੀ ਦੇ ਨਾਲ ਸਮੇਧ ਸੈਣੀ ਜੀ ਜਿਹੜਾ ਜੀ ਉਹ ਚੱਲਦੇ ਸੀ। ਹੁਣ ਇਹ ਸਾਰਾ ਕੁਛ ਜਿਹੜਾ ਜੀ ਉਹ ਛੱਡ ਕੇ ਤੇ ਜਿਹੜਾ ਉਹ ਕਿੱਥੇ ਚਲੇ ਇਹ ਨਹੀਂ ਪਤਾ ਜੀ ਬਹੁਤਾ ਕਿਸੇ ਨੂੰ। ਸਰਕਾਰ ਕਹਿੰਦੀ ਸਾਰੇ ਵਹੀਕਲ ਵੀ ਉੱਥੇ ਖੜੇ, ਸਾਰੇ ਬੰਦੇ ਵੀ ਉੱਥੇ, ਉਹ ਉੱਥੋਂ ਕਿੱਥੇ ਨਿਕਲ ਗਏ ਆਪਣੀ ਕੋਠੀ ਤੋਂ ਕਿਸੇ ਨੂੰ ਨਹੀਂ ਪਤਾ। ਇਹ ਕਿਹਾ ਗਿਆ ਜੀ ਕਿ ਮੁਹਾਲੀ ਪੁਲਿਸ ਨੇ ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ ਦੇ ਵਿੱਚ ਸਮੇਧ ਸੈਣੀ ਦੀ ਭਾਲ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ, ਕਿਉਂਕਿ ਬਹੁਤ ਸਾਰੀ ਪ੍ਰੋਪਰਟੀ ਜਿਹੜੀ ਉਹਨੂੰ ਦਿੱਲੀ ਦੇ ਵਿੱਚ ਵੀ ਜਿਹੜੀ ਬਣਾਈ ਆ, ਬਾਕੀ ਸੂਬਿਆਂ ਦੇ ਵਿੱਚ ਵੀ ਜਿਹੜੀ ਆ ਉਹ ਬਣਾਈ ਆ। ਇਹ ਅਰੈਸਟ ਹੁੰਦੀ ਆ ਜਾਂ ਨਹੀਂ, ਉਸ ਤੋਂ ਬਾਅਦ ਜਿਹੜਾ ਜੀ ਉਹ ਅਗਲਾ ਸਟੈਪ ਜਿਹੜੇ ਉਹ ਕੀ ਹੁੰਦੇ ਨੇ ਅਦਾਲਤਾਂ ਦੇ, ਉਹ ਆਪਣੀ ਜਗ੍ਹਾ ਦਿੱਤੇ ਆ। ਮੇਰੀ ਜਾ ਕੇ ਜਿਹੜੀ ਨੈਗੇਟਿਵਿਟੀ ਆ, ਜਿਹੜੇ ਕੁਛ ਲੋਕ ਇਹ ਕਹਿੰਦੇ ਆ ਕੁਛ ਨਹੀਂ ਹੋਣਾ, ਇਹ ਚੀਜ਼ ਜਿਹੜੀ ਇਹ ਡਾਇਲਾਗ ਜਿਹੜਾ ਜੀ ਉਹ ਛੱਡ ਕੇ ਜਿਹੜੀ ਟੀਮ ਲੱਗੀ ਹੋਈ ਆ, ਜਿਨ੍ਹਾਂ ਨੇ ਹੌਸਲੇ ਦੇ ਨਾਲ ਚਸ਼ਮਦੀਦ ਜਿਹੜੇ ਉਹ ਗਵਾਹ ਬਣੇ ਨੇ, ਪ੍ਰਦੀਪ ਵਿਰਕ ਵਰਗੀ ਜਿਹੜੀ ਟੀਮ ਜਿਨ੍ਹਾਂ ਨੇ ਇੱਥੋਂ ਤੱਕ ਲਿਆਂਦਾ, ਇਹ ਕੋਈ ਛੋਟੀ ਗੱਲ ਨਹੀਂ ਹੈਗੀ ਜੀ, ਇਹ ਕੋਈ ਛੋਟੀ ਗੱਲ ਨਹੀਂ, ਬਹੁਤ ਵੱਡੀ ਇਹ ਗੱਲ ਹੈ। ਉਸ ਵਿਅਕਤੀ ਦੇ ਉੱਤੇ ਮਾਮਲਾ ਐਡਾ ਵੱਡਾ ਦਰਜ ਹੋ ਜਾਣਾ, ਉਹਨੂੰ ਘਰੋਂ ਜਿਹੜਾ ਜੀ ਉਹ ਛੱਡ ਕੇ ਜਾਣਾ, ਤੇ ਜਿਹਦਾ ਰਾਜ ਇਸ ਤਰ੍ਹਾਂ ਦਾ ਰਿਹਾ ਕਿ ਪਤਾ ਨਹੀਂ ਸੀ ਹਿਲਦਾ, ਜਿਹਨੂੰ ਮਰਜ਼ੀ ਚੁੱਕ ਕੇ ਮਾਰ ਦਿਓ, ਉਹ ਵਿਅਕਤੀ ਜਦੋਂ ਜਿਹੜਾ ਜੀ ਉਹ ਘਰੋਂ ਭੱਜ ਜਾਵੇ ਤੇ ਉਹਦੇ ਵਾਸਤੇ ਛਾਪੇਮਾਰੀ ਹੋ ਰਹੀ ਹੋਵੇ, ਇਹ ਕੋਈ ਛੋਟੀ ਗੱਲ ਜਿਹੜੀ ਜੀ ਉਹ ਨਹੀਂ ਗਈ। ਕਿਤੇ ਨਾ ਕਿਤੇ ਇਨਸਾਫ ਪਸੰਦ ਜਿਹੜੇ ਲੋਕ ਨੇ
ਉਹਨਾਂ ਨੂੰ ਕੁਝ ਰਾਹਤ ਤਾਂ ਇਸ ਚੀਜ਼ ਤੋਂ ਜਿਹੜੀ ਉਹ ਮਿਲੀ ਹੋ ਜੀ। ਤੇ ਅੱਗੇ ਗੱਲ ਕਰਦੇ, ਭਾਰਤ ਚੀਨ ਦੀ ਉਹ ਚੌਥੇ ਦਿਨ ਵੀ ਬਿਨਾਂ ਸਿੱਟੇ ਦੇ ਰਹੀ ਹੈ। ਦੇਖੋ, ਇਹ ਜਿਹੜੀ ਗੱਲਬਾਤ ਹੈ ਉਹ ਚੱਲ ਰਹੀ ਹੈ, ਪਰ ਗੱਲਬਾਤ ਕਿਤੇ ਤਣ ਪੱਤਣ ਨਾ ਪਹਿਲਾਂ ਲੱਗੀ ਹੈ। ਕਿਹਾ ਜ਼ਰੂਰ ਗਿਆ ਜੀ ਕਿ ਜਿਹੜੇ ਇੱਥੋਂ ਦੇ ਹੈਗੇ ਨੇ ਦੋਤੀ ਮੀਡੀਆ, ਉਹ ਜ਼ਰੂਰ ਕਹਿੰਦਾ ਸੀ ਕਿ ਡਰੈਗਨ ਨੂੰ ਪਿੱਛੇ ਧੱਕਤਾ ਦੀ ਉਹਦੀ ਵੱਡੀ ਜਿਹੜੀ ਉਹ ਹਾਰ ਹੁਣ ਵੈਸੇ ਬਣਾਈ ਤਾਂ ਇਹ ਵੀ ਜਾਂਦੀ ਹੈ ਕਿ ਪਹਿਲਾਂ ਅਜੇ ਕਹਿੰਦੇ ਉੱਭਰਿਆ ਹੀ ਨਹੀਂ ਸੀਗਾ ਟਿਕਟੋਕ ਤੋਂ ਚਾਈਨਾ, ਤੇ ਹੁਣ ਉਹ ਪਬਜੀ ਨੇ ਤਾਂ ਉਹਨੂੰ ਗੋਡਿਆਂ ਪਰ ਨਹੀਂ ਕਰਤਾ। ਉਹ ਇਹੋ ਜਿਹੀਆਂ ਖਬਰਾਂ ਦੇ ਨਾਲੇ ਵੀ ਜਿਹੜੇ ਜੀ ਉਹ ਇੱਥੇ ਲੱਗੇ 4 ਮਹੀਨਿਆਂ ਤੋਂ ਇਹ ਹਾਲਾਤ ਜਿਹੜੇ ਜੀ ਉਹ ਸੇਮ ਬਣੇ ਹੋਏ ਆ ਭਾਰਤ ਚਾਈਨਾ ਸਰਹੱਦ ਦੇ ਉੱਤੇ। ਪਹਿਲਾਂ ਲਦਾਖ ਵਾਲੀ ਸਾਈਡ ਦੇ ਉੱਤੇ ਤੇ ਹੁਣ ਪੈਂਗੋਂਗ ਜਿਹੜੀ ਝੀਲ ਆ ਉਸ ਜਗ੍ਹਾ ਦੇ ਉੱਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਵੱਲੋਂ ਭਾਰਤੀ ਇਲਾਕੇ 'ਚ ਘੁਸਪੈਠ ਦੀ ਨਵੀਂ ਕੋਸ਼ਿਸ਼ ਤੋਂ ਬਾਅਦ ਦੋਨਾਂ ਮੁਲਕਾਂ ਦੀਆਂ ਫੌਜਾਂ ਦੇ ਵਿਚਾਲੇ ਗੱਲਬਾਤ ਲਗਾਤਾਰ ਚੌਥੇ ਦਿਨ ਜਾਰੀ ਰਹੀ। ਲਗਾਤਾਰ ਚੌਥੇ ਦਿਨ ਬੇਸਿੱਟਾ ਰਹੀ। 4 ਘੰਟੇ ਤੱਕ ਚੱਲੀ ਬੈਠਕ ਦੇ ਦੌਰਾਨ ਚੀਨ ਜਿਹੜਾ ਉਹ ਪੂਰਬੀ ਲਦਾਖ ਇਲਾਕੇ 'ਚੋਂ ਪਿੱਛੇ ਨਾ ਹਟਣ ਦੇ ਉੱਤੇ ਵਜੇਦਾ। ਸੀਨੀਅਰ ਅਧਿਕਾਰੀ ਜਿਹੜੇ ਜੀ ਉਹ ਕਹਿੰਦੇ ਆ ਕਿ ਦੋਵੇਂ ਮੁਲਕਾਂ ਦੇ ਬ੍ਰਿਗੇਡ ਕਮਾਂਡਰ ਪੱਧਰ ਦੇ ਅਧਿਕਾਰੀਆਂ ਦੇ ਵਿਚਕਾਰ ਕਿਸ਼ੋਰ ਦੇ ਵਿੱਚ ਬੈਠਕ ਹੋਈ। ਚਾਈਨਾ ਨੇ ਪੈਂਗੋਂਗ ਦੇ ਵਿੱਚ ਸਥਿਤੀ ਬਦਲਣ ਦੀ ਭੜਕਾਊ ਹਰਕਤ ਜਿਹੜੀ ਉਹ ਕੀਤੀ ਸੀ। ਗੱਲ ਉੱਥੇ ਹੀ ਜਿਹੜੀ ਖੜੀ, ਮਤਲਬ ਕਿ ਉਹ ਪੈਂਗੋਂਗ ਵਾਲੀ ਸਾਈਡ ਦੇ ਉੱਤੇ ਵੀ ਅੱਗੇ ਆ ਗਿਆ। ਪਹਿਲਾਂ ਉਹ ਪੂਰਬੀ ਲਦਾਖ ਦੇ ਵਿੱਚ ਤਾਂ ਅੱਗੇ ਆਇਆ ਹੀ ਜਿਹੜਾ ਵੀ ਹੋਇਆ। ਭਾਰਤੀ ਹਵਾਈ ਸੈਨਾ ਦੇ ਮੁਖੀ ਜਿਹੜੇ ਨੇ ਉਹਨੇ ਜਿਹੜਾ ਉਹ ਦੌਰਾ ਕੀਤਾ ਇਹਨਾਂ ਟਿਕਾਣਿਆਂ ਦਾ ਜੀ, ਜਿੱਥੇ ਚਾਈਨਾ ਦੇ ਨਾਲ ਲੱਗਦੀ ਸਰਹੱਦ ਜਿੱਥੇ ਤਣਾਅ ਜਿਹੜਾ ਉਹ ਹੈਗਾ। ਵਿਦੇਸ਼ ਮੰਤਰਾਲਾ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਰਤ ਅੱਗੇ ਵੀ ਗੱਲਬਾਤ ਜਾਰੀ ਰੱਖੂਗਾ ਤੇ ਸਾਰੇ ਮਸਲਿਆਂ ਦਾ ਹੱਲ ਵਾਰਤਾ ਰਾਹੀਂ ਕਰਨ ਲਈ ਭਾਰਤ ਵਚਨਬੱਧ ਹੈ। ਇਹ ਵੀ ਕਿਹਾ ਕਿ ਇਹ ਹੁਣ ਸਪਸ਼ਟ ਹੈ ਕਿ ਪੂਰਬੀ ਲਦਾਖ 'ਚ ਪਿਛਲੇ 4 ਮਹੀਨਿਆਂ ਤੋਂ ਜੋ ਹਾਲਾਤ ਬਣੇ ਆ ਉਹ ਚੀਨ ਵੱਲੋਂ ਸਿੱਧੇ ਤੌਰ ਦੇ ਉੱਤੇ ਕੀਤੀਆਂ ਗਈਆਂ ਗਤੀਵਿਧੀਆਂ ਦਾ ਨਤੀਜਾ ਨੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹ ਗੱਲ ਜਿਹੜੀ ਵੀ ਮੰਨ ਲਈ, ਪਰ ਮਨ ਕੀ ਬਾਤ ਵਾਲੇ ਨਹੀਂ ਜਿਹੜਾ ਉਹ ਮੰਨ ਰਹੇ ਅਜੇ ਨਹੀਂ ਮੰਨਣਗੇ ਜੀ ਅਜੇ। ਤੇ ਗੱਲ ਕਰਦੇ ਹਾਂ ਬਹਿਬਲ ਗੋਲੀ ਕਾਂਡ ਦੀ, ਉਸ ਇੰਸਪੈਕਟਰ ਪੰਧੇਰ ਦੀ ਜ਼ਮਾਨਤ ਰੱਦ। ਇਸ ਮਾਮਲੇ ਦੇ ਵਿੱਚ ਜਿਹੜਾ ਕੋਟਪੂਰਾ ਸਿਟੀ ਦੇ ਉਦੋਂ SHO ਜਦੋਂ ਇਹ 15 ਦੇ ਵਿੱਚ ਘਟਨਾ ਵਾਪਰਦੀਆਂ ਨੇ, ਗੁਰਦੀਪ ਸਿੰਘ ਪੰਧੇਰ ਦੀ ਜ਼ਮਾਨਤ ਅਰਜ਼ੀ ਜਿਹੜੀ ਆ ਉਹ ਫਰੀਦਕੋਟ ਦੇ ਸੈਸ਼ਨ ਜੱਜ ਜਿਹੜੇ ਨੇ ਉਹਨਾਂ ਨੇ ਖਾਰਜ ਕਰ ਦਿੱਤੀ ਹੈ। ਸੁਮੀਤ ਮਲਹੋਤਰਾ ਹੋਰਾਂ ਨੇ ਗੁਰਦੀਪ ਪੰਧੇਰ ਨੂੰ SIT ਨੇ ਬਾਈਬਲ ਗੋਲੀ ਕਾਂਡ ਦੇ ਵਿੱਚ ਸ਼ਾਂਤਮਈ ਧਰਨਾ ਦੇ ਰਹੇ ਲੋਕਾਂ ਨੂੰ ਕਥਿਤ ਝੂਠੇ ਕੇਸ ਦੇ ਵਿੱਚ ਫਸਾਉਣ ਲਈ ਸਾਜ਼ਿਸ਼ ਰਚਣ ਦੇ ਦੋਸ਼ ਦੇ ਤਹਿਤ ਗ੍ਰਿਫਤਾਰ ਕੀਤਾ ਸੀ। ਗੁਰਦੀਪ ਪੰਧੇਰ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਹੈ। ਇਹਦੇ ਦਰਮਿਆਨ ਬਾਈਬਲ ਗੋਲੀ ਕਾਂਡ ਦੇ ਵਿੱਚ ਮੁੱਖ ਮੁਲਜ਼ਮਾਂ ਦੇ ਵਿੱਚੋਂ ਇੱਕ ਇੰਸਪੈਕਟਰ ਪ੍ਰਦੀਪ ਸਿੰਘ ਜਿਹੜਾ ਉਹਨੇ ਅਦਾਲਤ ਦੇ ਸਾਹਮਣੇ ਵਾਅਦਾ ਮਾਫ ਗਵਾਹ ਬਣਨ ਦੀ ਲਿਖਤੀ ਇੱਛਾ ਜ਼ਾਹਰ ਕੀਤੀ ਸੀ ਔਰ ਅਦਾਲਤ ਨੇ ਇਹਦੇ ਬਾਰੇ ਫੈਸਲਾ 24 ਸਤੰਬਰ ਨੂੰ ਕਰਨਾ ਸੀ। ਪਰ ਪ੍ਰਦੀਪ ਸਿੰਘ ਨੇ ਕਿਹਾ ਕਿ ਉਹਦੀ ਜਾਨ ਨੂੰ ਖਤਰਾ ਹੈ, ਉਹ ਬਿਨਾਂ ਕਿਸੇ ਦੇਰੀ ਅਦਾਲਤ ਦੇ ਸਾਹਮਣੇ ਬਿਆਨ ਦੇਣਾ ਚਾਹੁੰਦਾ। ਸੈਸ਼ਨ ਜੱਜ ਦੇ ਹੁਕਮਾਂ ਦੇ ਉੱਤੇ ਇਲਾਕਾ ਮੈਜਿਸਟਰੇਟ ਜਿਹੜੇ ਨੇ ਉਹਨੇ ਇੰਸਪੈਕਟਰ ਪ੍ਰਦੀਪ ਸਿੰਘ ਦੇ ਬਿਆਨ ਲਿਖ ਲਿਆ। ਇੰਸਪੈਕਟਰ ਪ੍ਰਦੀਪ ਸਿੰਘ ਨੇ ਅਦਾਲਤ ਦੇ ਸਾਹਮਣੇ ਦਾਅਵਾ ਕੀਤਾ ਹੈ ਕਿ ਬਾਈਬਲ ਗੋਲੀ ਕਾਂਡ ਦਾ ਉਹ ਸਭ ਤੋਂ ਅਹਿਮ ਗਵਾਹ ਹੈ, ਉਹ ਸਾਰੀ ਘਟਨਾ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਇੰਸਪੈਕਟਰ ਪ੍ਰਦੀਪ ਸਿੰਘ ਦੇ ਬਿਆਨ ਨੇ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਜਿਹੜਾ ਮੋਗੇ ਦੇ ਵਿੱਚ SSP ਸੀਗਾ, SP ਵਿਕਰਮ ਸਿੰਘ, ਇੰਸਪੈਕਟਰ ਅਮਰਜੀਤ ਸਿੰਘ ਕੁਲਾਰ ਤੇ ਬਾਕੀ ਜਿਹੜੇ ਇਸ ਮਾਮਲੇ ਦੇ ਵਿੱਚ ਮੁਲਜ਼ਮ ਨੇ ਉਹਨਾਂ ਦੀਆਂ ਫਿਕਰਮੰਦੀਆਂ ਜਿਹੜੀਆਂ ਦੀ ਉਹ ਵਧਾਤੀਆਂ। ਚਰਨਜੀਤ ਸ਼ਰਮਾ ਦੇ ਵਕੀਲ ਨੇ ਅਦਾਲਤ ਦੇ ਵਿੱਚ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਵਾਅਦਾ ਮਾਫ ਗਵਾਹ ਬਣਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਇੰਸਪੈਕਟਰ ਖੁਦ ਬਾਈਬਲ ਗੋਲੀ ਕਾਂਡ ਦਾ ਮੁਲਜ਼ਮ ਹੈ ਤੇ ਉਹਨੂੰ ਵਾਅਦਾ ਮਾਫ ਗਵਾਹ ਨਹੀਂ ਬਣਾਇਆ ਜਾ ਸਕਦਾ। ਜਦੋਂ ਕਿ ਵਾਅਦਾ ਮਾਫ ਗਵਾਹ ਜਿਹੜਾ ਉਹ ਬਣ ਸਕਦਾ, ਟੈਕਨੀਕਲੀ ਉਹ ਬਣ ਸਕਦਾ। ਹੁਣ ਇਹ ਜਿਹੜਾ ਬਿਆਨ ਹੈ, ਇਸ ਬਿਆਨ ਦੀ ਡਿਟੇਲ ਜਿਹੜੀ ਦੀ ਉਹ ਆਊਗੀ ਅੱਜ, ਕਿਉਂਕਿ ਲਿਖ ਲਿਆ ਗਿਆ ਬਿਆਨ ਅੱਜ ਜਿਹੜਾ ਦੀ ਅਦਾਲਤ ਦੇ ਮੂਹਰੇ, ਕਿਉਂਕਿ 164 ਦਾ ਜਿਹੜਾ ਬਿਆਨ ਹੁੰਦਾ ਉਹ ਉਹਦੇ ਵਿੱਚ ਜਿਹੜਾ ਦੀ ਜੱਜ ਦੇ ਸਾਹਮਣੇ ਉਹ ਦੇਣਾ ਹੁੰਦਾ ਔਰ ਉਹਦੇ ਤੋਂ ਫਿਰ ਉਹ ਮੁੱਕਰ ਨਹੀਂ ਜਿਹੜਾ ਦੀ ਹੋ ਸਕਦਾ। ਇਹਦੇ ਨਾਲ ਇੱਕ ਜਿਹੜੀ ਇਹ ਜਾਂਚ ਜਿਹੜੀ ਤਣਪੱਤਨਤਾ ਦੇ ਕਿਤੇ ਲੱਗੀ ਨਹੀਂ, ਕਦੀ ਉਹ ਤੇਜ਼ ਹੋ ਜਾਂਦੀ ਹੈ, ਕਦੀ ਸਲੋ ਹੋ ਜਾਂਦੀ ਆ। ਉਸ ਮਾਮਲੇ ਦੇ ਵਿੱਚ ਇਹਦੇ ਵਾਅਦਾ ਮਾਫ ਗਵਾਹ ਬਣਨ ਦੇ ਨਾਲ ਇੱਕ ਵੱਡਾ ਨਵਾਂ ਮੋੜ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਜ਼ਰੂਰ ਆ ਗਿਆ ਜੀ। ਤਾਂ ਅੱਗੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਉਸ ਤੇ ਭਗਵੰਤ ਮਾਨ ਦੇ ਵਿਚਾਲੇ ਸ਼ਬਦੀ ਜੰਗ ਜਾਰੀ। ਇਸ ਮਾਮਲੇ ਦੇ ਉੱਤੇ ਐਕਚੁਅਲੀ ਜਿਹੜੇ
ਕੈਪਟਨ ਅਮਰਿੰਦਰ ਸਿੰਘ ਹੋਰੀ ਨੇ, ਉਹਨਾਂ ਨੇ ਇਹ ਜਿਹੜਾ ਬਿਆਨ ਦੇਣ ਦਾ ਕਾਰਨ ਇਹ ਰਿਹਾ ਕਿ ਆਮ ਆਦਮੀ ਪਾਰਟੀ ਨੇ ਇਹ ਗੱਲ ਕਹੀ ਕਿ ਜਿਹੜੇ ਆਕਸੀਮੀਟਰ ਨੇ ਉਹ ਲਿਆਂਦੇ ਤੇ ਇਹ ਕਿਹਾ ਅਸੀਂ ਇਹ ਆਪਣੇ ਵੋਲੰਟੀਅਰ ਨੂੰ ਦੇਵਾਂਗੇ, ਪਿੰਡਾਂ ਦੇ ਲੋਕ ਜਿਹੜੇ ਉਹ ਡਰਨ ਨਾ, ਆਪਣਾ ਆਕਸੀਜਨ ਲੈਵਲ ਇਹਦੇ ਨਾਲ ਜਿਹੜਾ ਚੈੱਕ ਕਰ ਲੈਣ, ਜੇ ਗੰਭੀਰ ਨੇ ਤੇ ਉਹ ਡਾਕਟਰਾਂ ਦੇ ਕੋਲੇ ਹਸਪੀਟਲਾਂ ਦੇ ਵਿੱਚ ਜਾਣ, ਜੇ ਗੰਭੀਰ ਨਹੀਂ ਤਾਂ ਉਹ ਜਿਹੜਾ ਵੀ ਡਰਨ ਨਾ ਇਹਨਾਂ ਟੈਸਟਾਂ ਤੋਂ, ਇਹਦੇ ਨਾਲ ਚੈੱਕ ਕਰ ਲੈਣ। ਜਦੋਂ ਉਹ ਆਕਸੀਮੀਟਰ ਜਿਹੜੇ ਨੇ ਉਹ ਉਹਨਾਂ ਨੇ ਵੰਡਣੇ ਸ਼ੁਰੂ ਜਿਹੜਾ ਵੀ ਉਹ ਕਰ ਦਿੱਤੇ। ਇਹਦੇ ਤੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਖਿੱਚ ਜਿਹੜੀ ਵੀ ਉਹ ਨਜ਼ਰ ਆਈ ਔਰ ਇੱਥੋਂ ਤੱਕ ਚੇਤਾਵਨੀ ਦੇਤੀ, ਕਿਉਂਕਿ ਹੋਇਆ ਇਹ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀਡੀਓ ਦੇ ਰਾਹੀਂ ਜਿਹੜਾ ਵੀ ਇਹ ਕਹਿ ਦਿੱਤਾ ਕਿ ਅਸੀਂ ਆਕਸੀਮੀਟਰ ਜਿਹੜੇ ਆ ਉਹ ਵੰਡਣੇ ਆ। ਵੈਸੇ ਆਮ ਆਦਮੀ ਪਾਰਟੀ ਆਕਸੀਮੀਟਰ ਦਿੱਲੀ ਤੋਂ ਬਾਹਰ ਸਿਰਫ ਪੰਜਾਬ ਦੇ ਵਿੱਚ ਨਹੀਂ ਬਲਕਿ ਉੱਤਰਾਖੰਡ ਦੇ ਵਿੱਚ, ਯੂਪੀ ਦੇ ਵਿੱਚ ਵੀ ਜਿਹੜਾ ਜੀ ਉਹ ਵੰਡ ਰਹੀ ਹੈ, ਜਿੱਥੇ ਜਿੱਥੇ ਉਹ ਪੈਰ ਲਾਉਣ ਦੀ ਕੋਸ਼ਿਸ਼ ਹੈ। ਸਿੰਪਲ ਜੀ ਗੱਲ ਹੈ, ਇਹਦੇ ਵਿੱਚ ਸਿਆਸਤ ਵੀ ਕਿਤੇ ਨਾ ਕਿਤੇ ਹੈਗੀ ਹੈ। ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਜਿਹੜਾ ਜੀ ਇਹ ਕਹਿ ਦਿੱਤਾ ਕਿ ਜਿਹੜੀਆਂ ਆਡੀਓ ਤੇ ਵੀਡੀਓ ਭੜਕਾਉਣ ਵਾਲੀਆਂ ਜਿਹੜੀਆਂ ਚੱਲ ਰਹੀਆਂ ਨੇ, ਉਹ ਕਹਿੰਦੇ ਇਹਦੇ ਵਿੱਚ ਜਿਹੜਾ ਜੀ ਬਾਹਰਲਾ ਦਖਲ ਹੋ ਸਕਦਾ ਹੈ। ਉਹਨਾਂ ਨੇ ਪਾਕਿਸਤਾਨ ਦਾ ਨਾਮ ਤੱਕ ਜਿਹੜਾ ਜੀ ਉਹ ਲਿਆ, ਇਹ ਕਿਹਾ ਇਹਦੇ ਵਿੱਚ ਪਾਕਿਸਤਾਨ ਦੀ ਸਾਜ਼ਿਸ਼ ਜਿਹੜੀ ਆ ਉਹ ਹੋ ਸਕਦੀ ਹੈ ਕਿ ਇੱਥੇ ਭੜਕਾਇਆ ਜਿਹੜਾ ਜੀ ਜਾ ਰਿਹਾ ਜਿਹੜੇ ਆਡੀਓ ਤੇ ਵੀਡੀਓ ਨੇ ਉਹਨਾਂ ਦੇ ਰਾਹੀਂ। ਇਹ ਵੀ ਕਹਿਤਾ ਕਿ ਆਮ ਆਦਮੀ ਪਾਰਟੀ ਦਾ ਇੱਕ ਜਿਹੜਾ ਜੀ ਵਰਕਰ ਹੈ ਅਮਰਿੰਦਰ ਸਿੰਘ ਫਿਰੋਜ਼ਪੁਰ ਡਿਸਟ੍ਰਿਕਟ ਤੋਂ, ਸ਼ਾਇਦ ਉਹਨੂੰ ਅਰੈਸਟ ਕੀਤਾ ਗਿਆ, ਜਿਹਨੇ ਇਹ ਵੀਡੀਓ ਅੱਗੇ ਜਿਹੜੀ ਵੀ ਉਹ ਫੈਲਾਈ ਸੀ ਔਰ ਉਹਦੇ ਕੁਛ ਪੋਸਟਾਂ ਜਿਹੜੀਆਂ ਸੀ ਉਹ ਸ਼ੇਅਰ ਕੀਤੀਆਂ ਸੀਗੀਆਂ ਇਹਦੇ ਨਾਲ ਜਿਹੜੀਆਂ ਉਹ ਜੁੜੀਆਂ ਹੋਈਆਂ। ਇਹ ਵੀ ਗੱਲ ਜਿਹੜੀ ਵੀ ਇਹ ਕਹਿਤੀ ਕਿ ਕੇਜਰੀਵਾਲ ਨੇ ਇਹ ਕਿਹਾ ਕਿ ਸਾਨੂੰ ਤੁਹਾਡੇ ਆਕਸੀਮੀਟਰਾਂ ਦੀ ਜ਼ਰੂਰਤ ਨਹੀਂ ਹੈ, ਸਾਨੂੰ ਸਿਰਫ ਪੰਜਾਬ ਦੇ ਵਿੱਚ ਜਿਹੜੇ ਤੁਹਾਡੇ ਵਰਕਰ ਨੇ ਉਹਨਾਂ ਦੇ ਉੱਤੇ ਲਗਾਮ ਲਾਉਣ ਦੀ ਲੋੜ ਹੈ, ਜਿਹੜੇ ਮੇਰੇ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਕੋਵਿਡ ਟੈਸਟ ਕਰਵਾਉਣ ਤੇ ਇਲਾਜ ਨਾ ਕਰਵਾਉਣ ਲਈ ਭੜਕਾ ਰਹੇ ਆ। ਅਸਲ ਦੇ ਵਿੱਚ ਸਰਕਾਰ ਜਿਹੜੀ ਹੈ ਜੀ ਉਹ ਖਿੱਚੀ ਆ ਪੰਚਾਇਤਾਂ ਜਿਹੜੀਆਂ ਲਗਾਤਾਰ ਮਤੇ ਪਾ ਰਹੀਆਂ ਸੀਗੀਆਂ ਵੀ ਕਿ ਉਹ ਟੈਸਟ ਉਹਨਾਂ ਦੇ ਕਰ ਨਾ ਆਇਆ ਜਾਵੇ। ਪੰਚਾਇਤਾਂ ਨੂੰ ਧਮਕੀ ਸਿੱਧੂ ਸਿੱਧੀ ਦੇ ਦਿੱਤੀ ਗਈ ਹੈ ਕਿ ਜਿਹੜੀ ਪੰਚਾਇਤ ਜਿਹੜਾ ਏਦਾਂ ਦਾ ਮਤਾ ਪਾਊਗੀ ਉਹਦੇ ਖਿਲਾਫ ਪਰਚਾ ਦਰਜ ਕੀਤਾ ਜਾਊਗਾ। ਉਧਰ ਇਹਦੇ ਉੱਤੇ ਮੋੜਵਾਂ ਹੱਲਾ ਜਿਹੜਾ ਜੀ ਉਹ ਬੋਲਦਿਆਂ ਹੋਇਆ ਜਿਹੜੇ ਭਗਵੰਤ ਮਾਨ ਨੇ, ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ, ਉਹਨਾਂ ਨੇ ਸੰਸਦ ਮੈਂਬਰ ਨੇ ਇਹ ਕਿਹਾ ਕਿ ਮੁੱਖ ਮੰਤਰੀ ਹੋਰਾਂ ਦਾ ਬਿਆਨ ਬੇਲੋੜਾ, ਬੇਤੁੱਕਾ ਤੇ ਬੁਖਲਾਹਟ ਦੇ ਭਰਿਆ ਹੋਇਆ ਜਿਹੜਾ ਬਿਆਨ ਹੈ ਜੀ। ਉਹਨਾਂ ਨੇ ਇਹ ਗੱਲ ਕਹੀ ਕਿ ਇੱਕ ਚੁਣੇ ਹੋਏ ਮੁੱਖ ਮੰਤਰੀ ਦੇ ਬਾਰੇ ਅਜਿਹੀਆਂ ਬੇਤੁਕੀਆਂ ਗੱਲਾਂ ਨਾ ਕਰੋ। ਮਤਲਬ ਕਿ ਅਰਵਿੰਦ ਕੇਜਰੀਵਾਲ ਦੇ ਬਾਰੇ ਉਹਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਦੇਸ਼ੀ ਮਹਿਮਾਨ ਜਿਹੜੇ ਨੇ ਉਹ ਸਰਕਾਰੀ ਸਹੂਲਤਾਂ ਜਿਹੜੀਆਂ ਇੱਥੇ ਮਾਣ ਰਹੇ ਨੇ, ਸਰਕਾਰੀ ਕੰਮਾਂ 'ਚ ਦਖਲ ਅੰਦਾਜ਼ੀ ਕਰਦੇ ਨੇ। ਇਹ ਟਵੀਟ ਕੀਤਾ ਉਹਨਾਂ ਨੇ ਤੇ ਇਹ ਵੀ ਕਿਹਾ ਕਿ ਇਹ ਗੱਲਾਂ ਸਾਰਾ ਆਲਮ ਜਾਣਦਾ, ਜਿੱਧਰ ਉਹਨਾਂ ਨੇ ਇਸ਼ਾਰਾ ਜਿਹੜਾ ਉਹ ਕੀਤਾ। ਪਰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਉਹਨਾਂ ਨੇ ਕਿਹਾ ਕਿ ਪੰਜਾਬ ਕਿਸੇ ਦੇ ਪਿਓ ਦੀ ਵਜ਼ੀਰ ਨਹੀਂ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਆਕਸੀਮੀਟਰ ਜਿਹੜੇ ਆ ਇਹ ਪੂਰੇ ਦੇਸ਼ ਦੇ ਵਿੱਚ ਦੇਣ ਦੀ ਮੁਹਿੰਮ ਜਿਹੜੀ ਉਹ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਹੜੀ ਉਹ ਚਲਾਈ ਹੋਈ ਆ। ਇਹ ਕਿਹਾ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੂੰ ਸੇਕ ਲੱਗਦਾ ਹੈ ਤੇ ਇਹ ਇੱਕ ਅਸਫਲ ਮੁੱਖ ਮੰਤਰੀ ਦੀ ਬੁਖਲਾਹਟ ਤੋਂ ਵੱਧ ਹੋਰ ਕੁਛ ਨਹੀਂ। ਇਹ ਵੀ ਪਤਾ ਲੱਗਿਆ ਕਿ ਅੱਜ ਇਸ ਮਸਲੇ ਦੇ ਉੱਤੇ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਆਮ ਆਦਮੀ ਪਾਰਟੀ ਕਰੂਗੀ ਮੁੱਖ ਮੰਤਰੀ ਹੋਰਾਂ ਦੇ ਇਸ ਬਿਆਨ ਦੇ ਬਾਰੇ ਦੇ ਵਿੱਚ। ਉਂਝ ਵੈਸੇ ਅਕਸਰ ਮੁੱਖ ਮੰਤਰੀ ਹੋਰੀ ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਜਿਹੜਾ ਦੀ ਉਹ ਨਹੀਂ ਮੰਨਦੇ, ਉਹ ਜਦੋਂ ਰਿਐਕਟ ਕਰਦੇ ਆ ਉਹ ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਦੇ ਬਿਆਨ ਤੇ ਹੀ ਕਰਦੇ ਆ। ਇਸ ਵਾਰੀ ਜਿਹੜਾ ਤੁਸੀਂ ਕਹ ਲਓ ਕਿ 3.5 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਣਾ ਕਿ ਇਹ ਰਿਐਕਟ ਜਿਹੜਾ ਕੀਤਾ ਤੇ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਇਸ ਮਸਲੇ ਦੇ ਉੱਤੇ ਹੁਣ ਸਿੱਧੀ ਜਿਹੜੀ ਹੈ ਜੀ ਉਹ ਟੱਕਰ ਮੁੱਖ ਮੰਤਰੀ ਹੋਰਾਂ ਦੇ ਨਾਲ ਲਈ ਜਾ ਸਕਦੀ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਹਰਪਾਲ ਸਿੰਘ ਚੀਮਾ ਤੇ ਭਗਵੰਤ ਮਾਨ ਹੋਰੀ ਅੱਜ ਇਸ ਮਸਲੇ ਦੇ ਉੱਤੇ ਪ੍ਰੈਸ ਕਾਨਫਰੰਸ ਕਰ ਸਕਦੇ ਆ। ਇਹ ਮਾਮਲਾ ਜਿਹੜਾ ਜੀ ਉਹ ਹੋਰ ਤੂਲ ਫੜ ਸਕਦਾ ਕਿਉਂਕਿ ਇਸ ਤਰ੍ਹਾਂ ਇੱਕ ਤਾਂ ਜਿਹੜੇ ਆਕਸੀਮੀਟਰ ਨੇ ਉਹ ਰੁਕਿਆ ਤਾਂ ਨਹੀਂ ਜਾ ਸਕਦਾ ਕਿਸੇ ਨੂੰ ਵੀ ਦੇਣ ਦੇ ਵਾਸਤੇ। ਉਹ ਕੋਈ ਏਦਾਂ ਦੀ ਚੀਜ਼ ਤਾਂ ਹੈ ਨਹੀਂ ਵੀ ਦਵਾਈ ਆ ਜਿਹੜੀ ਬਿਨਾਂ ਪ੍ਰਸਕ੍ਰਿਪਸ਼ਨ ਤੋਂ ਨਹੀਂ ਦਿੱਤੀ ਜਾ ਸਕਦੀ। ਉਹ ਤਾਂ ਇੱਕ ਛੋਟੀ ਜਿਹੀ ਮਸ਼ੀਨ ਹੈ ਜਿਹੜਾ ਆਕਸੀਜਨ ਲੈਵਲ ਚੈੱਕ ਕਰਨ ਦੇ ਵਾਸਤੇ। ਕਿੰਨੀਆਂ ਵੰਡਣੀਆਂ ਨੇ ਉਹਨਾਂ ਨੇ, ਕਿੰਨੀਆਂ ਨਹੀਂ,
ਉਹਨਾਂ ਹੋ ਸਕਦਾ ਸੀਗਾ ਕਿ ਵੰਡਣ ਦੇ ਨਾਲ ਇਹਦਾ ਚਰਚਾ ਨਾ ਹੁੰਦਾ ਜਿੰਨਾ ਮੁੱਖ ਮੰਤਰੀ ਹੋਰਾਂ ਨੇ ਕਰ ਦਿੱਤਾ। ਬਿਲਕੁਲ ਰੋਕਣ ਦੇ ਲਈ ਤਾਂ ਪੰਜਾਬ ਦੇ ਕਾਗਜ਼ਾਂ ਦੀ ਗੱਲ ਕਰੀਏ, ਕਾਗਜ਼ਾਂ ਦੇ ਵਿੱਚ ਕੋਈ ਵੀ ਬੇਰੁਜ਼ਗਾਰ ਨਹੀਂ ਜਿਸ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਪਰ ਜਿਹੜੇ ਇਹਨਾਂ ਦੇ ਲੀਡਰ ਹੈਗੇ ਆ ਉਹ ਬੇਸ਼ੱਕ ਜ਼ਰੂਰ ਹੈਗੇ ਆ ਬੇਘਰੇ, ਉਹਨਾਂ ਨੂੰ ਘਰ ਲੈ ਕੇ ਦੇਣੇ ਆ। ਬਿਲਕੁਲ ਜੀ, ਐਕਚੁਅਲੀ ਤੁਸੀਂ ਹੈਰਾਨ ਹੋਵੋਗੇ, ਇਹ ਤਾਂ ਵੈਸੇ ਗੱਲ ਮੰਨੀ ਨਹੀਂ ਜਾ ਸਕਦੀ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਜਿਹੜੀ ਨਹੀਂ ਹੈਗੀ। ਇੱਕ ਰਿਪੋਰਟ ਪੜ੍ਹ ਰਿਹਾ ਸੀਗਾ ਕੱਲ੍ਹ ਜਿਹੜੇ ਪੰਜਾਬ ਦੇ ਈਵਨ ਸ਼ਹਿਰਾਂ ਦੇ ਵਿੱਚ ਹਰ ਜਿਹੜਾ 10ਵਾਂ ਬੰਦਾ ਉਹਦੇ ਕੋਲ ਕੰਮ ਹੈ ਨੀਗਾ। ਇਹ ਬਹੁਤ ਵੱਡੀ ਰੇਸ਼ੋ ਆ, ਬਹੁਤ ਵੱਡੀ। ਔਰ ਇੱਥੇ ਪੰਜਾਬ ਦੇ ਵਿੱਚ ਹਾਲਾਤ ਇਹ ਬਣੇ ਹੋਏ ਆ ਕਿ ਤੁਸੀਂ ਸੈਰ ਕਰਦੇ ਆ ਆਪਣਾ ਮੋਬਾਇਲ ਫੋਨ ਵੀ ਦੇ ਨਾਲ ਰੱਖਦੇ ਤੇ ਕੋਈ ਪਤਾ ਨਹੀਂ ਕਿ ਕਦੋਂ ਕਿਹਨੇ ਝੱਟਾ ਜਿਹੜਾ ਵੀ ਉਹ ਮਾਰ ਕੇ ਲੈ ਜਾਣਾ। ਇੱਥੇ ਸ਼ਹਿਰਾਂ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਨੇ ਬੜੀ ਵੱਡੇ ਪੱਧਰ ਦੇ ਉੱਤੇ ਵਾਪਰ ਰਹੀਆਂ ਨੇ। ਇੱਥੇ ਪਟਿਆਲੇ ਦੇ ਵਿੱਚ ਵੀ ਸਬਜ਼ੀ ਵਾਲੇ ਤੋਂ ਪੈਸੇ ਖੋਲੇ, ਕਿਸੇ ਤੋਂ ਖੋਲੇ, ਇਹ ਸਾਰੀ ਬੇਰੁਜ਼ਗਾਰੀ ਕਰਕੇ ਆ ਜੀ। COVID-19 ਨੇ ਨੌਕਰੀਆਂ ਜਿਹੜੀਆਂ ਦੀ ਉਹ ਖੋਲੀਆਂ। ਪਰ ਇਹ ਦੇਖੋ ਕਿ ਸਰਕਾਰ ਜਿਹੜੀ ਆ ਉਹ ਕਾਗਜ਼ਾਂ ਦੇ ਵਿੱਚ ਕੀ ਜਿਹੜੇ ਉਹ ਕਹਿ ਰਹੀ ਹੈ, ਬੇਰੁਜ਼ਗਾਰੀ ਭੱਤਾ ਸਕੀਮ ਜਿਹੜੀ ਆ ਉਹਦਾ ਲਾਭ ਲੈਣ ਦੇ ਵਾਸਤੇ ਕੋਈ ਹੱਕਦਾਰ ਹੀ ਨਹੀਂ ਹੈਗਾ। ਪੰਜਾਬ 'ਚ ਇਸ ਸਕੀਮ ਦਾ ਲਾਹਾ ਲੈਣ ਵਾਲਾ ਆਖਰੀ ਹੱਕਦਾਰ ਦਾ ਭੱਤਾ ਵੀ ਹੁਣ ਬੰਦ ਕਰ ਦਿੱਤਾ ਗਿਆ। ਕੈਪਟਨ ਸਰਕਾਰ ਦੇ ਵੱਲੋਂ 2500 ਰੁਪਏ ਪ੍ਰਤੀ ਮਹੀਨਾ ਇਹ ਜਿਹੜਾ ਅਨਇੰਪਲੋਇਮੈਂਟ ਜਿਹੜਾ ਸੀਗਾ ਉਹ ਲਾਗੂ ਕਰਨ ਦਾ ਹੁਣ ਸਰਕਾਰੀ ਖਜ਼ਾਨੇ ਤੇ ਕੋਈ ਬੋਝ ਨਹੀਂ ਪਊਗਾ, ਕਿਉਂਕਿ ਪੰਜਾਬ 'ਚ ਭੱਤਾ ਲੈਣ ਦੇ ਵਾਸਤੇ ਕੋਈ ਯੋਗ ਬੰਦਾ ਹੈ ਹੀ ਨਹੀਂ ਗਾ ਜੀ। ਪੰਜਾਬ ਦੇ ਰੁਜ਼ਗਾਰ ਦਫ਼ਤਰਾਂ ਦੇ ਵਿੱਚ ਇਸ ਵੇਲੇ 2,63,637 ਬੇਰੁਜ਼ਗਾਰ ਰਜਿਸਟਰਡ ਹੈ। ਪਰ ਇਹਨਾਂ ਦੇ ਵਿੱਚੋਂ ਕੁਝ ਮਹੀਨੇ ਪਹਿਲਾਂ ਤੱਕ ਸਿਰਫ ਮੋਗਾ ਜ਼ਿਲ੍ਹੇ ਦਾ ਇੱਕ ਬੇਰੁਜ਼ਗਾਰ ਨੌਜਵਾਨ ਇਹ ਭੱਤਾ ਲੈਣ ਦੇ ਯੋਗ ਸੀਗਾ। ਰੁਜ਼ਗਾਰ ਵਿਭਾਗ ਹੁਣ ਜਦੋਂ 3 ਮਹੀਨੇ ਦਾ ਇਕੱਠਾ ਬੇਰੁਜ਼ਗਾਰੀ ਭੱਤਾ ਜੂਨ ਮਹੀਨੇ ਦੇ ਵਿੱਚ ਭੇਜਿਆ ਜਾਊਗਾ ਤਾਂ ਉਦੋਂ ਪਤਾ ਇਹ ਲੱਗਿਆ ਕਿ ਪੂਰੇ ਪੰਜਾਬ ਦੇ ਵਿੱਚ ਇਹ ਭੱਤਾ ਲੈਣ ਵਾਲਾ ਇੱਕੋ ਇੱਕ ਜਿਹੜਾ ਜੀ ਉਹ ਬਚਿਆ। ਇਹ ਡਿਸਟ੍ਰਿਕਟ ਮੋਗਾ ਦੇ ਪਿੰਡ ਦਗਰੂ ਦਾ 12ਵੀਂ ਪਾਸ ਬੇਰੁਜ਼ਗਾਰ ਸੰਦੀਪ ਸਿੰਘ ਹੈ, ਜਿਹਨੇ ਬੇਰੁਜ਼ਗਾਰੀ ਭੱਤਾ ਦਾ ਪੰਜਾਬ ਦਾ ਆਖਰੀ ਲਾਭਪਾਤਰੀ ਸੀ, ਜਿਹਨੂੰ ਸਰਕਾਰ ਮਹੀਨਾ 150 ਰੁਪਈਆ ਦਾ ਭੱਤਾ ਜਿਹੜਾ ਜੀ ਉਹ ਦੇ ਰਹੀ ਸੀ। ਪਤਾ ਨਹੀਂ ਉਹ ਇੰਨੇ ਪੈਸੇ ਨੂੰ ਕਰਦਾ ਕੀ ਹੋਊਗਾ 150 ਰੁਪਈਏ ਦੇ ਨਾਲ। ਔਰ ਮੋਗਾ ਡਿਸਟ੍ਰਿਕਟ ਦੀ ਜਿਹੜੀ ਰੁਜ਼ਗਾਰ ਅਫਸਰ ਆ ਉਹ ਇਹ ਕਹਿੰਦੀ ਆ ਕਿ ਸੰਦੀਪ ਸਿੰਘ ਨੇ ਵੀ ਆਪਣਾ ਕਾਰਡ ਰਿਨਿਊ ਨਹੀਂ ਕਰਵਾਇਆ, ਜਿਹਦੇ ਕਰਕੇ ਨਿਯਮਾਂ ਦੇ ਅਨੁਸਾਰ ਹੁਣ ਉਹਨੂੰ ਬੇਰੁਜ਼ਗਾਰੀ ਭੱਤਾ ਦੇਣਾ ਬੰਦ ਜਿਹੜਾ ਜੀ ਉਹ ਕੀਤਾ ਗਿਆ। ਉਧਰ ਸੰਦੀਪ ਸਿੰਘ ਦੇ ਜਿਹੜੇ ਘਰੇਲੂ ਹਾਲਾਤ ਉਹ ਸੁਖਾਵੇਂ ਨਹੀਂ। ਉਹਦੇ ਪਿਓ ਦੀ ਮੌਤ ਹੋ ਗਈ ਆ, ਉਹ ਨਾਨਕਿਆਂ ਦੇ ਰਹਿਣ ਲੱਗਿਆ। ਉਹਦੇ ਇਕੱਲੇ ਇਕਲੌਤੇ ਮਾਮੇ ਦੀ ਮੌਤ ਜਿਹੜੀ ਹੋ ਗਈ ਆ। ਉਹਦੇ ਜਿਹੜੇ ਪੇਰੈਂਟ ਨੇ ਵੀ ਉਹ ਦੇਖ ਨਹੀਂ ਸਕਦੇ, ਨਾਨਾ ਨਾਨੀ ਉਹਦੇ ਬੱਚੇ ਆ ਜਿਹਨਾਂ ਦੀ ਦੇਖਭਾਲ ਉਹ ਕਰਦਾ। ਤੋ ਉਹਦਾ ਇਹ ਕਹਿਣਾ ਹੈ ਕਿ ਉਹ ਸਮੇਂ ਸਿਰ ਕਾਰਡ ਰਿਨਿਊ ਕਰਵਾਉਂਦਾ ਰਿਹਾ, ਪਰ ਮਹਿਕਮੇ ਨੇ ਉਹਦੇ ਨਾਲ ਬੇਇਨਸਾਫੀ ਜਿਹੜੀ ਉਹਦੀ ਕੀਤੀ ਹੈ। ਪੰਜਾਬ ਸਰਕਾਰ ਨੇ ਬੇਰੁਜ਼ਗਾਰੀ ਸਕੀਮ ਲਈ 15 ਲੱਖ ਦਾ ਬਜਟ ਰੱਖਿਆ ਸੀ, ਮਗਰੋਂ ਸੋਧ ਕਰਕੇ 5 ਲੱਖ ਕਰਤਾ। ਹੁਣ ਕੋਈ ਵੀ ਜਿਹੜਾ ਜੀ ਇੱਥੇ ਬਚਿਆ ਹੀ ਨਹੀਂ ਜਿਹੜਾ ਕਿ ਇਹ ਬੇਰੁਜ਼ਗਾਰੀ ਭੱਤਾ ਲੈ ਸਕਦਾ ਹੋਵੇ। ਪੰਜਾਬ ਸਰਕਾਰ ਮੈਟ੍ਰਿਕ ਅੰਡਰ ਗ੍ਰੈਜੂਏਟ ਬੇਰੁਜ਼ਗਾਰ ਨੂੰ 150 ਰੁਪਈਆ ਤੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਬੇਰੁਜ਼ਗਾਰ ਨੂੰ 200 ਰੁਪਈਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੰਦੀ ਹੈ। ਪੰਜਾਬ ਕਾਂਗਰਸ ਨੇ ਚੋਣਾਂ ਦੇ ਮੌਕੇ 2500 ਰੁਪਈਆ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ, ਅੱਜ ਤੱਕ ਇਹ ਪੂਰਾ ਨਹੀਂ ਹੋਇਆ। ਪੰਜਾਬ ਦੇ ਵਿੱਚ 2,63,000 ਬੇਰੁਜ਼ਗਾਰ ਦਫ਼ਤਰਾਂ ਦੇ ਵਿੱਚ ਰਜਿਸਟਰਡ ਨੇ, ਪਰ ਇਹ ਬੇਰੁਜ਼ਗਾਰੀ ਭੱਤੇ ਦੇ ਯੋਗ ਨਹੀਂ। ਉਹਦੇ ਵਾਸਤੇ ਅਮਰੀਕਾ ਸਭ ਤੋਂ ਵੱਡਾ ਆਮਦਨ ਦੀ ਸ਼ਰਤ ਹੈ ਕਿ ਉਹ ਜਿਹੜਾ ਜੀ ਲੈ ਸਕਦਾ ਜਿਹਦੇ ਪਰਿਵਾਰ ਦੀ ਆਮਦਨ ਪ੍ਰਤੀ ਮਹੀਨਾ 1000 ਰੁਪਈਏ ਤੋਂ ਵੱਧ ਨਾ ਹੋਵੇ। ਤੁਸੀਂ ਸੋਚਦੇ ਕਿ 1000 ਰੁਪਈਏ ਦੇ ਨਾਲ ਕੋਈ ਬੰਦਾ ਆਪਣੇ ਟੱਬਰ ਦਾ ਗੁਜ਼ਾਰਾ ਕਰ ਸਕਦਾ ਹੈ? ਇੱਥੇ ਜਿਹੜਾ ਦੀ ਹੋਵੇ ਜਿਹੜੀ ਦਿਹਾੜੀ ਹੈ, ਜਿਹੜੇ ਮਜ਼ਦੂਰ ਨੇ ਦੀ ਦਿਹਾੜੀ ਦੇ ਉਹ 400 ਤੋਂ ਲੈ ਕੇ 500 ਰੁਪਈਏ ਤੱਕ ਦਿਹਾੜੀ ਉਹਨਾਂ ਦੀ ਹੈਗੀ ਹੈ। ਥੋੜੇ ਜਿਹੜੇ ਟੋਕਰੀ ਢਾਉਂਦੇ ਨੇ ਸਾਰਾ ਦਿਨ ਜਿਹੜਾ ਜੀ ਜਿਹੜੇ ਗਰਮ ਮੌਸਮ ਦੇ ਵਿੱਚ ਜਾਂ ਗਰਮ ਜਾਂ ਠੰਡੇ ਮੌਸਮ ਦੇ ਵਿੱਚ ਉਹ ਵੀ ਵਿਚਾਰੇ 400 ਤੋਂ 500 ਰੁਪਈਆ ਦਿਹਾੜੀ ਲੈ ਕੇ ਔਖੇ ਹੋ ਕੇ ਗੁਜ਼ਾਰਾ ਜਿਹੜਾ ਜੀ ਆਪਣੇ ਘਰ ਦਾ ਤੋਰਦੇ ਆ। ਇਹ ਨਹੀਂ ਹੈ ਕਿ ਇਹ ਦਿਹਾੜੀ ਬਹੁਤ ਜ਼ਿਆਦਾ ਹੈ, ਮੇਰੇ ਕਹਿਣ ਦਾ ਭਾਵ ਇਹ ਨਹੀਂ ਹੈ ਇਹ ਦਿਹਾੜੀ ਬਹੁਤ ਜ਼ਿਆਦਾ ਨਹੀਂ ਜੀ। ਮਤਲਬ ਕਿ ਉਹ 500 ਰੁਪਈਆ ਜਿਹੜੀ ਦਿਹਾੜੀ ਲੈ ਕੇ ਵੀ ਉਹਨਾਂ ਦਾ ਗੁਜ਼ਾਰਾ ਔਖਿਆਂ ਹੋ ਕੇ ਤੁਰਦਾ। ਤੇ ਇਹ ਸਰਕਾਰ ਜਿਹੜੀ ਉਹ ਕਹਿੰਦੀ ਹੈ ਕਿ 1000 ਰੁਪਈਏ ਤੋਂ ਵੱਧ ਨਾ ਹੋਵੇ ਉਹਨੂੰ ਅਸੀਂ ਬੇਰੁਜ਼ਗਾਰੀ ਭੱਤਾ ਦੇਵਾਂਗੇ। ਮਤਲਬ ਕਿ 33 ਰੁਪਈਏ ਤੋਂ ਵੱਧ ਦਿਨ ਦੇ ਉਹ ਨਾ ਕਮਾਉਂਦਾ ਹੋਵੇ। ਇੱਕ ਕਿਸੇ ਟ੍ਰੈਫਿਕ ਦੇ ਉੱਤੇ ਖੜਾ ਜਿਹੜਾ ਮੰਗਤਾ ਉਹ ਵੀ ਹੋ ਸਕਦਾ ਕਿ 3300 ਰੁਪਈਏ ਦੀ ਦਿਹਾੜੀ ਪਾ ਲੈਂਦਾ ਹੋਵੇ ਦਿਨ ਦੀ ਜਿਹੜੀ ਇੰਨੀ ਉਹ ਪਾ ਲੈਂਦਾ ਹੋਊਗਾ।
11 ਜਨਵਰੀ 1979 ਨੂੰ ਬਣਾਏ ਜਿਹੜੇ ਨੇਮ ਸੀ ਉਹਦੇ ਵਿੱਚ 1000 ਰੁਪਇਆ ਪ੍ਰਤੀ ਮਹੀਨਾ ਆਮਦਨ ਦੀ ਸ਼ਰਤ ਰੱਖੀ ਗਈ ਸੀ 1979 ਦੇ ਵਿੱਚ। 4 ਦਹਾਕਿਆਂ ਤੋਂ ਬਾਅਦ ਵੀ ਆਮਦਨ ਸ਼ਰਤ ਦੇ ਵਿੱਚ ਕੋਈ ਸੋਧ ਜਿਹੜੀ ਉਹ ਨਹੀਂ ਕੀਤੀ ਗਈ। ਹਰਿਆਣਾ ਤੇ ਰਾਜਸਥਾਨ ਦੇ ਵਿੱਚ ਇਹ ਸ਼ਰਤਾਂ ਜਿਹੜੀਆਂ 3 ਲੱਖ ਰੁਪਏ ਤੇ 2 ਲੱਖ ਰੁਪਏ ਸਾਲਾਨਾ ਨੇ। ਸਰਕਾਰ ਨੇ ਨਹੀਂ ਬਦਲੀ, ਇਹਨਾਂ ਨੇ 3 ਲੱਖ ਤੇ 2 ਲੱਖ ਕਰਤੀ। ਇਹ ਅਜੇ ਵੀ 1000 ਰੁਪਏ ਜਿਹੜਾ ਵੀ ਉਹਦੇ ਉੱਤੇ ਨੇ। ਔਰ ਪੰਜਾਬ ਸਰਕਾਰ ਨੇ ਸਾਲ 2006-7 ਦੇ ਵਿੱਚ 4803 ਬੇਰੁਜ਼ਗਾਰਾਂ ਨੂੰ 65,31,000 ਰੁਪਏ, ਸਾਲ 10-11 ਦੇ ਵਿੱਚ 1808 ਬੇਰੁਜ਼ਗਾਰਾਂ ਨੂੰ 25,77,000 ਰੁਪਏ ਭੱਤਾ ਵੰਡਿਆ ਸੀ। ਬਸ ਉਹ ਆਖਰੀ ਭੱਤਾ ਸੀਗਾ ਜਿਹੜਾ ਉਹ ਵੰਡਿਆ ਗਿਆ ਸੀਗਾ। ਹੁਣ ਕਿਹੜਾ ਪੰਜਾਬ ਦੇ ਵਿੱਚ ਹੋਊਗਾ ਜਿਹੜਾ 33 ਰੁਪਏ ਰੋਜ਼ ਕਮਾਉਂਦਾ ਤੇ ਉਹ ਸਰਕਾਰ ਦੇ ਇਸ ਬੇਰੁਜ਼ਗਾਰੀ ਭੱਤੇ ਦੇ ਵਾਸਤੇ ਐਲੀਜੀਬਲ ਹੋਊ? ਜੀ ਜੀ। ਤੇ ਅੱਗੇ ਫੇਸਬੁੱਕ ਦੀ ਜੇ ਗੱਲ ਕਰੀਏ, ਇਸ 'ਤੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵਿਵਾਦ ਛਿੜ ਚੁੱਕਾ ਆ, ਪਰ ਹੁਣ ਜਿਹੜਾ ਭਾਰਤ ਵਿੱਚ ਵਿਵਾਦ ਛਿੜਿਆ ਸੀਗਾ, ਭਾਜਪਾ ਦੇ ਇੱਕ ਨੇਤਾ ਦਾ ਪੇਜ ਬੰਦ ਕਰ ਦਿੱਤਾ ਗਿਆ। ਦੇਖੋ ਇਹ ਚੀਜ਼ਾਂ ਹੁਣ ਸਾਹਮਣੇ ਤਾਂ ਆ ਰਹੀਆਂ ਨੇ ਜੀ। ਪਹਿਲਾਂ ਇਨਕਾਰੀ ਤਾਂ ਅੱਜ ਵੀ ਹੈ ਫੇਸਬੁੱਕ ਦੇ ਜਿਹੜੇ ਵੀ ਨਹੀਂ, ਏਦਾਂ ਦਾ ਕੁਛ ਨਹੀਂ ਹੈਗਾ। ਅਸੀਂ ਸਾਰੇ ਮੁਲਕਾਂ ਦੇ ਵਿੱਚ ਸਾਡੀਆਂ ਇੱਕੋ ਜਿਹੀਆਂ ਜਿਹੜੀਆਂ ਉਹ ਪਾਲਿਸੀਜ਼ ਨੇ, ਰੌਲਾ ਤਾਂ ਪੈਂਦਾ। ਪਰ ਇਹ ਵਾਲ ਸਟਰੀਟ ਜਰਨਲ ਜਿਹੜਾ ਜੀ ਉਹਨੇ ਐਕਚੁਅਲੀ ਸਾਰੀ ਕਹਾਣੀ ਜਿਹੜੀ ਦੀ ਉਹ ਕੱਢੀ। ਇਹਦਾ ਰੌਲਾ ਇੱਥੇ ਭਾਰਤ ਦੇ ਵਿੱਚ ਵੀ ਪਿਆ। ਪਿਛਲੇ ਦਿਨੀ ਜਿਹੜੀ ਸੰਸਦੀ ਕਮੇਟੀ ਆ ਜਿਹਦੇ ਮੁਖੀ ਸ਼ਸ਼ੀ ਥਰੂਰ ਨੇ, ਉਹਦੇ ਸਾਹਮਣੇ ਪੇਸ਼ ਹੋਣਾ ਪਿਆ ਫੇਸਬੁੱਕ ਦੇ ਅਧਿਕਾਰੀਆਂ ਨੂੰ। ਅਧਿਕਾਰੀ ਜਿਹੜੇ ਇੱਥੇ ਪੰਜਾਬ ਦੇ ਮਾਫ ਕਰਨਾ ਭਾਰਤ ਦੇ ਵਿੱਚ ਫੇਸਬੁੱਕ ਦੇ ਅਧਿਕਾਰੀ ਨੇ, ਉਹਨਾਂ ਨੂੰ। ਉਦੋਂ ਬਾਅਦ ਜਦੋਂ ਇਹਦਾ ਰੌਲਾ ਪੈਣਾ ਸ਼ੁਰੂ ਹੋ ਗਿਆ, ਕਿਉਂਕਿ ਫੇਸਬੁੱਕ ਦਾ ਜਿਹੜਾ ਫੈਲਾਓ ਆ ਬਹੁਤ ਵੱਡਾ ਭਾਰਤ ਦੇ ਵਿੱਚ, ਸਭ ਤੋਂ ਵੱਧ ਯੂਜ਼ਰ ਜਿਹੜੇ ਨੇ ਉਹ ਫੇਸਬੁੱਕ ਦੇ ਭਾਰਤ ਦੇ ਵਿੱਚ ਨੇ। ਓਬਵੀਅਸਲੀ ਪਾਪੂਲੇਸ਼ਨ ਕਰਕੇ ਜਿਹੜਾ ਵੀ ਉਹ ਜ਼ਿਆਦਾ ਨੇ, ਤੇ ਇੱਥੋਂ ਉਹ ਬਹੁਤ ਵੱਡਾ ਬਿਜ਼ਨਸ ਜਿਹੜਾ ਵੀ ਉਹ ਲਿਜਾਂਦੀ ਹੈ। ਜਦੋਂ ਲੋਕਡਾਊਨ ਲੱਗਿਆ ਹੋਇਆ ਸੀ, ਸਾਰੇ ਕਾਰੋਬਾਰ ਬੰਦ ਸੀ, ਤਾਂ ਉਦੋਂ ਫੇਸਬੁੱਕ ਨੇ ਇਨਵੈਸਟ ਕੀਤਾ ਸੀਗਾ ਰਿਲਾਇੰਸ ਦੇ ਵਿੱਚ। ਇਹ ਕਹਾਣੀ ਉਦੋਂ ਤੋਂ ਜਿਹੜੀ ਦੀ ਸਾਹਮਣੇ ਆਉਣੀ ਸ਼ੁਰੂ ਹੋਈ ਕਿ ਅਸਲ ਦੇ ਵਿੱਚ ਇਹਦੇ ਪਿੱਛੇ ਕੀ ਕੁਝ ਜਿਹੜਾ ਉਹ ਰਿੱਝ ਰਿਹਾ। ਹੁਣ ਨਫ਼ਰਤ ਤੇ ਹਿੰਸਾ ਨੂੰ ਬੜਾਵਾ ਦੇਣ ਵਾਸਤੇ ਜਿਹੜਾ ਫੇਸਬੁੱਕ ਨੇ ਤੇਲੰਗਾਨਾ ਦੇ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਦੇ ਅਕਾਊਂਟ ਜਿਹੜਾ ਵੀ ਉਹ ਬੰਦ ਕਰਤਾ। ਉਹਨੇ ਜਿਹੜਾ ਟੀ ਰਾਜਾ ਉਹਨੂੰ ਇੰਸਟਾਗ੍ਰਾਮ ਤੋਂ ਵੀ ਹਟਾ ਦਿੱਤਾ। ਅਮਰੀਕਨ ਜਿਹੜੀ ਅਖਬਾਰ ਹੈ ਜੀ ਵਾਲ ਸਟਰੀਟ ਜਰਨਲ ਨੇ 14 ਅਗਸਤ ਨੂੰ ਇਹਦੀ ਖਬਰ ਛਾਪੀ ਸੀ ਕਿ ਫੇਸਬੁੱਕ ਨੇ ਭਾਰਤ ਦੇ ਵਿੱਚ ਸੱਤਾਧਾਰੀ ਭਾਜਪਾ ਮੂਹਰੇ ਗੋਡੇ ਟੇਕਤੇ ਔਰ ਇਹਨੇ ਆਪਣੇ ਮੰਚ ਤੋਂ ਭਾਜਪਾ ਆਗੂਆਂ ਦੀਆਂ ਨਫ਼ਰਤ ਫੈਲਾਉਣ ਵਾਲੀਆਂ ਪੋਸਟਾਂ ਜਿਹੜੀਆਂ ਉਹਨੇ ਰੋਕਣ ਲਈ ਕੁਝ ਨਹੀਂ ਕੀਤਾ। ਸਗੋਂ ਜਿਹੜੇ ਪੇਜ ਬੰਦ ਕੀਤੇ ਗਏ ਸੀਗੇ ਉਹ ਇੱਥੋਂ ਪੇਜ ਜਿਹੜੇ ਹਟਾਏ ਗਏ, ਉਹਦੇ ਵਿੱਚ ਪੱਤਰਕਾਰਾਂ ਦੇ ਨਾਲ ਸੰਬੰਧਿਤ ਕੁਝ ਪੇਜ ਸੀਗੇ ਜਿਹਦੇ 'ਚ ਰਵੀਸ਼ ਕੁਮਾਰ ਦੇ ਜਿਹੜੇ ਬਣਾਇਆ ਹੋਇਆ ਸੀ ਵਿਨੋਦ ਦੁਆ ਪੱਤਰਕਾਰ ਨੇ, ਉਹਨਾਂ ਦੇ ਜਿਹੜੇ ਫੈਨਸ ਨੇ ਉਹਨਾਂ ਨੇ ਪੇਜ ਬਣਾਇਆ ਹੋਇਆ ਸੀ। ਇਹ ਪੇਜ ਵੀ ਹਟਾ ਦਿੱਤੇ ਗਏ, ਜਦੋਂ ਕਿ ਜਿਹੜੇ ਨਫ਼ਰਤੀ ਪੇਜ ਸੀਗੇ ਉਹਨਾਂ ਦੇ ਉੱਤੇ ਕੁਝ ਨਹੀਂ ਕੀਤਾ ਗਿਆ। ਹੁਣ ਫੇਸਬੁੱਕ ਨੇ ਇਹ ਟੀ ਰਾਜਾ ਦੇ ਪੇਜ ਜਿਹੜਾ ਵੀ ਉਹ ਹਟਾਇਆ, ਇਸ ਕਰਕੇ ਹਟਾਇਆ ਕਿ ਕੰਟਰੋਵਰਸੀ ਜਿਹੜੀ ਵੀ ਉਹ ਛਿੜ ਗਈ। ਮਤਲਬ ਕਿ ਉਸ ਕੰਟਰੋਵਰਸੀ ਨੂੰ ਸਹੀ ਕਰਾਰ ਜਿਹੜਾ ਵੀ ਉਹ ਦੇ ਦਿੱਤਾ ਇੱਕ ਕਿਸਮ ਦੇ ਨਾਲ। ਇਹ ਜਿਹੜਾ ਟੀ ਰਾਜਾ ਦੀ ਉਹ ਇੰਨਾ ਜ਼ਹਿਰ ਜਿਹੜਾ ਉਹ ਸੁੱਟਦਾ ਜਿਹੜਾ ਵੀ ਖਾਸ ਤੌਰ ਦੇ ਉੱਤੇ ਮੁਸਲਿਮ ਭਾਈਚਾਰੇ ਤੇ ਰੋਹਿੰਗੀਆਂ ਦੇ ਜਿਹੜਾ ਵੀ ਉਹ ਖਿਲਾਫ, ਉਹਦੇ ਘੱਟੋ ਘੱਟ 5 ਪ੍ਰੋਫਾਈਲ ਨੇ ਜਿਹਦੇ ਉੱਤੇ 3 ਲੱਖ ਤੋਂ ਵੱਧ ਫੋਲੋਅਰਸ ਨੇ। ਫੇਸਬੁੱਕ ਦੀ ਜਿਹੜੀ ਤਰਜਮਾਨ ਹੈ ਉਹਨੇ ਇਹ ਗੱਲ ਕਹੀ ਹੈ ਕਿ ਅਸੀਂ ਟੀ ਰਾਜਾ ਨੂੰ ਸਾਡੀ ਨੀਤੀ ਦੀ ਉਲੰਘਣਾ ਕਰਨ ਦੇ ਉੱਤੇ ਫੇਸਬੁੱਕ ਤੋਂ ਹਟਾਤਾ। ਸਾਡੀ ਨੀਤੀ ਫੇਸਬੁੱਕ ਰਾਹੀਂ ਹਿੰਸਾ ਨੂੰ ਵਧਾਉਣ, ਹਿੰਸਾ ਕਰਨ ਜਾਂ ਨਫ਼ਰਤ ਫੈਲਾਉਣ ਤੋਂ ਰੋਕਦੀ ਹੈ। ਉਹ ਇਹ ਕਹਿੰਦਾ ਕਿ ਅਸੀਂ ਫੇਸਬੁੱਕ ਤੋਂ ਉਹਦਾ ਅਕਾਊਂਟ ਜਿਹੜਾ ਵੀ ਹਟਾਤਾ। ਟੀ ਰਾਜਾ ਕਹਿੰਦਾ ਇਹ ਮੇਰਾ ਅਕਾਊਂਟ ਹੀ ਨਹੀਂ ਜਿਹੜਾ ਹਟਾਇਆ, ਮੇਰੇ ਕੋਲ ਹੋਰ ਅਕਾਊਂਟ ਜਿਹੜੇ ਵੀ ਉਹ ਹੈਗੇ। ਤੇ ਇਹਨੂੰ ਕੋਸ਼ਿਸ਼ ਨਾ ਕਰਨਾ ਕਿ ਇਹਨੂੰ ਤੁਸੀਂ ਜਿਹੜਾ ਵੀ ਵੇਖੋ, ਪਰ ਜੇ ਦੇਖੋਗੇ ਤੇ ਇਹ ਇੱਕ ਕਿਸਮ ਦੇ ਨਾਲ ਇੰਨੀ ਕੁ ਜ਼ਹਿਰ ਜਿਹੜੀ ਵੀ ਉਹ ਸੁੱਟਾ। ਔਰ ਹੁਣ ਚੇਤਾ ਆਇਆ ਇਹ ਲਗਾਤਾਰ ਜਿਹੜੇ ਦੰਗੇ ਵਗੈਰਾ ਜਿਹੜੇ ਉਹ ਭੜਕੇ ਸੀਗੇ ਉਹ ਜਿਹੜੇ ਲੋਕਾਂ ਦੀ ਵਜ੍ਹਾ ਕਰਕੇ ਹੀ ਭੜਕੇ ਸੀਗੇ ਦਿੱਲੀ ਦੇ ਵਿੱਚ ਜਿਹੜੇ ਸੀ, ਜਿੰਨਾ ਜ਼ਹਿਰ ਜਿਹੜਾ ਇਹ ਸੁੱਟਦੇ ਰਹੇ। ਦੇਰ ਨਾਲ ਹੀ ਸਹੀ, ਪਰ ਇਹ ਫੇਸਬੁੱਕ ਨੇ ਇੱਕ ਦਰੁਸਤ ਫੈਸਲਾ ਜਿਹੜਾ ਵੀ ਉਹ ਲਿਆ। ਪਰ ਇੱਕ ਪੇਜ ਹਟਾ ਦੇਣ ਦੇ ਨਾਲ ਜਿਹੜੇ ਪੇਜ ਹੋਰ ਇਸ ਤਰ੍ਹਾਂ ਦੇ ਜਿਹੜੇ ਚੱਲਦੇ ਆ ਜਿਨ੍ਹਾਂ ਨੂੰ ਪ੍ਰੋਟੈਕਟ ਕਰਦੀ ਰਹੀ ਫੇਸਬੁੱਕ, ਦੇਖਦੇ ਆ ਉਹਨਾਂ ਨੂੰ ਵੀ ਇਹ ਹਟਾਉਂਦੇ ਨਹੀਂ ਜਾਂ ਨਹੀਂ। ਜੀ ਜੀ, ਦੇਖਣ ਵਾਲੀ ਗੱਲ ਹੋਊਗੀ। ਤੇ ਅਖੀਰ ਦੇ ਵਿੱਚ ਬਿਆਸ ਡੇਰੇ ਦੇ ਮੁਖੀ ਦੀ ਜੇ ਗੱਲ ਕਰੀਏ, ਉਸ ਨੂੰ ਵੀ ਮੇਰੇ ਖਿਆਲ ਕੋਈ ਨੋਟਿਸ ਮਿਲਿਆ? ਦੇਖੋ ਇਹ ਮਾਮਲਾ ਦੇਰ ਤੋਂ ਜਿਹੜਾ ਉਹ ਚੱਲਿਆ ਆਉਂਦਾ ਜੀ। ਜਿਹੜੇ ਦੇ 2 ਭਾਣਜੇ ਨੇ ਉਹ ਜੇਲ੍ਹ ਦੇ ਵਿੱਚ ਰਹੇ ਨੇ ਜੀ ਲੰਬਾ ਸਮਾਂ। ਇੱਕ ਤਾਂ ਅਜੇ ਵੀ ਜਿਹੜਾ ਵੀ ਉਹ ਹੈ। ਹੁਣ ਰੈਲੀਗੇਅਰ ਫਿਨਵੈਸਟ ਲਿਮਟਿਡ ਦੇ ਨਾਲ 2000 ਕਰੋੜ ਰੁਪਏ ਦੀ
ਠੱਗੀ ਦੇ ਸਬੰਧ ਦੇ ਵਿੱਚ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ EOW ਜਿਹੜਾ ਹੈ, ਉਹਨੇ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਨੋਟਿਸ ਜਾਰੀ ਕਰਦਿਆਂ ਉਹਨੂੰ ਜਾਂਚ 'ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਆ। ਰੈਲੀਗੇਅਰ ਫਿਨਵੈਸਟ ਲਿਮਟਿਡ ਦੇ ਵੱਲੋਂ ਜਿਹੜੀ ਦਰਜ ਕਰਵਾਈ ਗਈ ਸ਼ਿਕਾਇਤ ਹੈ, ਉਹਦੇ ਆਧਾਰ ਦੇ ਉੱਤੇ FIR ਦਰਜ ਕਰਨ ਤੋਂ ਮਗਰੋਂ ਨੋਟਿਸ ਜਿਹੜਾ ਜੀ ਇਹਦੇ ਸਬੰਧ ਦੇ ਵਿੱਚ ਜਾਰੀ ਕੀਤਾ ਗਿਆ। ਦਿੱਲੀ ਹਾਈ ਕੋਰਟ ਦੇ ਵਿੱਚ ਰੈਲੀਗੇਅਰ ਐਂਟਰਪ੍ਰਾਈਜ਼ਸ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਮੋਹਨ ਸਿੰਘ, ਇਹ ਭਾਂਜਾ ਹੈ ਜੀ ਉਹਦਾ, ਔਰ ਉਹਦੇ ਵੱਲੋਂ ਦਾਖਲ ਹਲਫਨਾਮੇ ਦੇ ਵਿੱਚ ਬਿਆਸ ਡੇਰੇ ਦੇ ਮੁਖੀ ਦੇ ਖਿਲਾਫ ਦੋਸ਼ ਲਾਇਆ ਗਿਆ ਕਿ ਉਹਨਾਂ ਫਰਜ਼ੀ ਕੰਪਨੀਆਂ ਬਣਾ ਕੇ ਪੈਸੇ ਦੀ ਹੇਰਾਫੇਰੀ ਕੀਤੀ। EOW ਦੇ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ, ਉਹਦੇ ਜਿਹੜੇ ਮੁੰਡੇ ਨੇ, ਉਹਨਾਂ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਜਿਹੜਾ ਵੀ ਉਹ ਕਿਹਾ ਗਿਆ। ਕਿਸੇ ਨੇ ਜਿਹੜਾ ਵੀ ਉਹ ਹੋ ਸਕਦਾ ਲੱਗਦਾ ਹੋਵੇ ਕਿ ਇਹ ਪਰਿਵਾਰਕ ਮਾਮਲਾ ਹੈ, ਉਹਦੇ ਕਰਕੇ ਇਹ ਇੰਨੀ ਉਲਝਣ ਜਿਹੜੀ ਦੀ ਉਹ ਚੱਲ ਰਹੀ ਹੈ, ਇੰਨੇ ਦਾਮ ਲੱਗ ਰਹੇ ਨੇ। ਮਾਮਲਾ ਪਰਿਵਾਰਕ ਜਿਹੜਾ ਵੀ ਉਹ ਘੱਟ, ਇਹ ਜਿਹੜਾ ਬਿਜ਼ਨਸ ਵਾਲਾ ਜ਼ਿਆਦਾ ਹੈ, ਕਿਉਂਕਿ ਇਹ ਕੋਈ ਮਾੜੇ ਮੋਟੇ 1 ਲੱਖ ਜਾਂ 1 ਕਰੋੜ ਦਾ ਮਾਮਲਾ ਨਹੀਂ ਗਾ ਜੀ, 2000 ਕਰੋੜ ਰੁਪਈਏ ਦਾ ਮਾਮਲਾ ਜਿਹੜਾ ਜੀ ਇਹ ਜੁੜਿਆ ਹੋਇਆ। ਇਹ ਕੰਪਨੀਆਂ ਕੀ ਸੀ, ਇਹਦੇ ਵਿੱਚ ਇਹਨਾਂ ਦੀ ਇਨਵੈਸਟਮੈਂਟ ਜਿਹੜੀ ਜੀ ਉਹ ਕੀ ਸੀ, ਇਹਨਾਂ ਦਾ ਇੰਟਰਸਟ ਕੀ ਸੀ, ਇਹ ਬਹੁਤ ਅਹਿਮ ਜਿਹੜੇ ਜੀ ਉਹ ਸਵਾਲ ਨੇ। ਹੁਣ ਇਹ ਸਵਾਲਾਂ ਦੇ ਜਵਾਬ ਜਿਹੜੇ ਆ ਜੀ ਉਹਦੇ ਜਾਂਚ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਿਕਲਦੇ ਆ ਜਾਂ ਨਹੀਂ, ਉਹ ਆਪਣੀ ਜਗ੍ਹਾ ਦਿੱਤੇ। ਪਰ ਇਹਨਾਂ ਜ਼ਰੂਰ ਕਿ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ, ਉਹ ਅਕਸਰ ਜਿਹੜੀ ਮੋਹ ਮਾਇਆ ਉਹਦੇ ਤੋਂ ਬਚਣ ਦੀ ਸਲਾਹ ਤਾਂ ਦੂਜਿਆਂ ਨੂੰ ਦਿੰਦੇ ਆ ਨਾ, ਪਰ ਇਹ ਮਾਮਲਾ 2000 ਕਰੋੜ ਰੁਪਏ ਦੇ ਨਾਲ ਜੁੜਿਆ ਹੋਇਆ ਜੀ। ਜੀ ਬਹੁਤ ਵੱਡਾ ਮਾਮਲਾ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।